ਹਰਿਆਣੇ ਦੇ ਵਿੱਚ ਪੇਪਰਾਂ ਦੇ ਵਿੱਚ ਖੁੱਲ੍ਹ ਦਿੱਤੀ ਗਈ ਆ ਕਿ ਜਿਹੜੇ ਸਿੱਖ ਵਿਦਿਆਰਥੀ ਨੇ ਉਹ ਕਿਰਪਾਨ ਦੇ ਨਾਲ ਪੇਪਰ ਦੇ ਸਕਦੇ ਆ ਤੇ ਸਾਡੀ ਕੌਮ ਵਧਾਈਆਂ ਦੇ ਰਹੀ ਆ। मतलब कि ਪਹਿਲਾਂ ਤਾਂ ਭਾਰਤੀ ਨਿਜ਼ਾਮ ਨੇ ਕਿਰਪਾਨ ਜਾਂ ਹੋਰ ਕਕਾਰਾਂ ਉੱਤੇ ਪੇਪਰਾਂ ਵਿੱਚ ਪਾਬੰਦੀ ਲਾਈ ਤੇ ਫਿਰ ਆਪਾਂ ਨੂੰ ਖੁਸ਼ ਕਰਤਾ ਵੀ ਦੇਖੋ ਜੀ ਹੁਣ ਹਰਿਆਣਾ ਕਿੰਨਾ ਮਹਾਨ ਆ, ਉੱਥੇ ਬੀਜੇਪੀ ਦਾ ਰਾਜ ਆ, ਦੇਖੋ ਜੀ ਬੀਜੇਪੀ ਵਾਲੇ ਕਿੰਨੇ ਵਧੀਆ ਨੇ। ਹਿੰਦੂਆਂ ਨੂੰ ਬੜੀ ਖੁਸ਼ੀ ਚੜ੍ਹਦੀ ਆ ਜਦੋਂ ਸਿੱਖ ਕਲਪਦੇ ਨੇ ਕਿ ਜੀ ਸਾਨੂੰ ਇਸ ਗੱਲ ਦੀ ਤਕਲੀਫ ਆ। ਇਹੀ ਤਾਂ ਉਹ ਚਾਹੁੰਦੇ ਨੇ ਕਿ ਸਿੱਖੋ ਤੁਸੀਂ ਬੜਾ ਤੁਹਾਡਾ ਇਤਿਹਾਸ ਦਾ ਖਾਦ ਖਾ ਕੇ ਕਹਿੰਦੇ ਹੋ ਕਿ ਅਸੀਂ ਆਹ ਕੁਰਬਾਨੀ ਕੀਤੀ, ਸਾਡੇ ਗੁਰੂ ਸਾਹਿਬ ਨੇ ਆਹ ਸਿਧਾਂਤ ਬਖਸ਼ਿਆ, ਤੇ ਕਿਹੜੇ ਤੁਹਾਡੇ ਸਿਧਾਂਤ ਤੇ ਕਿਹੜੀ ਤੁਹਾਡੀ ਕੁਰਬਾਨੀ ਆ ਫਿਰਦੇ ਹੋ ਨਾ ਸਾਡੇ ਮੂਹਰੇ ਮਿੰਟਾਂ ਤਰਲੇ ਕਰਦੇ ਕਿ ਸਾਡੀ ਕਿਰਪਾਨ ਤੇ ਪਾਬੰਦੀ ਨਾ ਲਾਓ ਜੀ, ਸਾਨੂੰ ਆਹ ਦੇ ਦਿਓ, ਸਾਨੂੰ ਉਹ ਦੇ ਦਿਓ। ਆਹ ਆ ਹਿੰਦੂ ਤਾਂ। ਸੋ ਇੰਨੇ ਗੰਦੇ ਨੀਚ ਤੇ ਘਟੀਆ ਧਰਮਾਂ ਦਾ ਤੁਹਾਡਾ ਵਾਹ ਪਿਆ ਹੋਇਆ ਤੇ ਅਖੇ ਜੀ ਇਹ ਭਾਈਚਾਰਾ ਰੱਖੋ ਇਹਨਾਂ ਨਾਲ। ਸੋ ਜਿਹੜਾ ਇਹ ਕਹਿਣਾ ਕਿ ਜੀ ਧੰਨਵਾਦ ਤੁਸੀਂ ਜੀ ਸਾਡੀ ਕਿਰਪਾਨ ਤੇ ਪਾਬੰਦੀ ਚੱਕ ਲਈ ਪ੍ਰੀਖਿਆ 'ਚ, ਇਹ ਪੁੱਛੋ ਵੀ ਹਰਾਮਜ਼ਾਦਿਓ ਲਾਈ ਕਾਹਤੋਂ ਸੀ। ਇਹ ਨਾ ਧੰਨਵਾਦ ਕਰਿਆ ਕਰੋ ਕਿ ਜੀ ਸਾਨੂੰ ਤੁਸੀਂ ਸਿੱਖਾਂ ਨੂੰ ਆਹ ਖੁੱਲ੍ਹ ਦੇਤੀ, ਆਹ ਰਹਿਤ ਦਿੱਤੀ। ਇਹ ਖੁੱਲ੍ਹਾ ਰਹਿਤਾ ਲੈਣ ਦੀ ਗੱਲ ਨਹੀਂ, ਗੱਲ ਇਹ ਆ ਕਿ ਇਹਨਾਂ ਦੀ ਹਿੰਮਤ ਕਿਵੇਂ ਪੈ ਜਾਵੇ ਇਹ ਕੁਝ ਕਰਨ ਦੀ। ਇੱਕ ਪਾਸੇ ਉਹ ਮੁਲਕ ਜਿਨ੍ਹਾਂ ਲਈ 1947 ਤੋਂ ਪਹਿਲਾਂ ਸਿੱਖਾਂ ਨੇ ਕੱਖ ਨਹੀਂ ਕੀਤਾ। ਕੀ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਉੱਥੋਂ ਦੇ ਲੋਕਾਂ ਲਈ ਕੋਈ ਕੁਰਬਾਨੀਆਂ ਕੀਤੀਆਂ ਨੇ? ਇਹ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਈਸਾਈਆਂ ਨੂੰ ਜਾਂ ਗੋਰਿਆਂ ਨੂੰ ਕੋਈ ਸੀ? ਪਰ ਉਹਨਾਂ ਮੁਲਕਾਂ ਵਿੱਚ ਉਹ ਸਿੱਖਾਂ ਦੀ ਕੋਈ ਸਮੱਸਿਆ ਸੁਣਦੇ ਆ, ਜਦੇ ਉਹਦਾ ਹੱਲ ਕੱਢਦੇ ਆ ਵੀ ਜੇ ਇਹਨਾਂ ਦੇ ਕਕਾਰਾਂ 'ਚ ਕਿਰਪਾਨ ਤਾਂ ਕਾਹਨੂੰ ਆਪਾਂ ਇੱਥੇ ਪਾਬੰਦੀ ਲਾਉਣੀ ਆ, ਕੋਈ ਹੱਲ ਕੱਢੋ, ਕਾਨੂੰਨ ਬਣਾਓ। ਆਹ ਭਾਰਤ ਵਿੱਚ ਬੱਚੇ ਨੂੰ ਪਤਾ ਸਿੱਖਾਂ ਦੇ ਬਾਰੇ, ਉਹ ਕਹਿੰਦੇ ਆ ਜਿੰਦੇ ਚੀਕਾਂ ਪੈਂਦੀਆਂ ਦੇਖ ਕੇ ਸਵਾਦ ਆਉਂਦਾ। ਅੱਜ ਕਈ ਲੋਕਾਂ ਨੂੰ ਲੱਗਦਾ ਵੀ ਇਹ ਜੀ ਪੈਨਿਕ ਬਟਨ ਦੱਬੀ ਰੱਖਦੇ ਆ ਸਿੱਖ ਤੇ ਐਵੇਂ ਡਰਾਈ ਰੱਖਦੇ ਆ। ਤੁਹਾਡੇ ਸਾਹਮਣੇ ਆ ਇੱਕ ਕਸ਼ਮੀਰੀ ਮੁੰਡਾ ਸ਼ੌਲਾ ਵੇਚਦਾ ਕਿਤੇ ਜਮਨਾ ਨਗਰ ਹਰਿਆਣੇ 'ਚ ਚਲੇ ਗਿਆ, ਉਹਨੂੰ ਖੜ ਕੇ ਘੇਰ ਕੇ ਚਾਰ ਲੰਡੂ ਜੇ ਹਿੰਦੂ ਕਹਿੰਦੇ ਬੋਲ ਜੈ ਸ਼੍ਰੀ ਰਾਮ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਜਾਰਾ ਰਾਜਾ ਸਾਹਿਬ ਦਾ ਮਸਲਾ ਜਿਹੜਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਯੂ ਟਰਨ ਲੈ ਲਿਆ। ਵੋਟਾਂ ਦੀ ਸਿਆਸਤ ਨੇ ਜਿਹੜਾ ਦਾਅਵਾ ਕੀਤਾ ਸੀਗਾ ਭਗਵੰਤ ਮਾਨ ਨੇ ਮਾਘੀ ਦੇ ਇਕੱਠ ਵਿੱਚ, ਉਹ ਫਿੱਕਾ ਪਾਤਾ ਤੇ ਡੇਰੇ ਨਾਲ ਸੰਬੰਧਿਤ ਜਿਹੜੀ ਸ਼ਰਧਾਲੂ ਸੰਗਤ ਆ ਉਹਦੀਆਂ ਵੋਟਾਂ ਜਿਸ ਤਰੀਕੇ ਨਾਲ ਖਿਲਾਫ ਭੁਗਤਣ ਦਾ ਖਦਸ਼ਾ ਸੀਗਾ, ਸੋ ਸਿਆਸੀ ਬਚਾਅ ਦੇ ਲਈ ਜਿਵੇਂ ਡੇਰਾ ਸਰਸੇ ਦੀਆਂ ਵੋਟਾਂ ਆਪਦੇ ਹੱਕ 'ਚ ਰੱਖਣ ਦੇ ਲਈ 2015 ਦੇ ਵਿੱਚ ਬਾਦਲ ਕਿਆ ਨੇ ਉਸ ਮੌਕੇ ਸਰਕਾਰ ਨੂੰ ਰੋਕਿਆ ਸੀਗਾ ਉਹ ਪੁਲਿਸ ਨੂੰ ਐਕਸ਼ਨ ਕਰਨ ਤੋਂ, ਉਹੀ ਸਾਰਾ ਕੁਝ ਹੁਣ ਵਾਪਰਿਆ। ਅੱਜ ਸਾਰੇ ਅਖਬਾਰਾਂ ਦੇ ਵਿੱਚ ਚਰਚਾ ਵਾ ਕਿ ਕਿਵੇਂ ਜਿਹੜੇ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਨੇ ਉਹ ਡੇਰੇ ਵਾਲਿਆਂ ਦੀ ਖੁਸ਼ਾਮਦ ਕਰ ਰਹੇ ਨੇ, ਕਿਵੇਂ ਉਹਨਾਂ ਨੂੰ ਮਨਾ ਰਹੇ ਨੇ ਕਿ ਠੀਕ ਆ ਜੀ ਜੋ ਹੋਣਾ ਸੀ ਹੋ ਗਿਆ, ਹੁਣ ਆਪਾਂ ਗਾਹਾਂ ਕੁਝ ਨਹੀਂ ਹੋਣ ਦਿੰਦੇ। ਪਰ ਸਵਾਲ ਤਾਂ ਇਹ ਹੈ ਕਿ ਉਹ ਜਿਹੜਾ ਮੇਨ ਮੁੱਦਾ ਇਹ 328 ਪਾਵਨ ਸਰੂਪ, ਉਹਨਾਂ ਦਾ ਅੱਗੇ ਕੀ ਬਣੂਗਾ? ਕੀ ਉਹਦੇ ਉੱਤੇ ਜਾਂਚ ਅੱਗੇ ਹੋਵੇਗੀ? ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਜਦੋਂ ਡੇਰਾ ਸਰਸੇ ਵਾਲਿਆਂ ਦੇ ਬਾਰੇ ਸਭ ਨੂੰ ਮੁਕੰਮਲ ਤੌਰ ਤੇ ਪਤਾ ਸੀ ਤੇ ਉਸ ਮੌਕੇ ਲੋਕਾਂ ਦੇ ਉੱਤੇ ਕਟਾਪਾ ਚਾੜ ਕੇ ਤਸ਼ੱਦਦ ਕਰਕੇ ਕੋਟਕਪੂਰੇ ਤੇ ਬਾਈਬਲ ਦੇ ਵਿੱਚ ਕਾਂਡ ਕਰਕੇ ਬਾਦਲ ਸਰਕਾਰ ਨੇ ਜਿੱਥੇ ਧਰਨੇ ਨੂੰ ਖਤਮ ਕੀਤਾ, ਨਾਲ ਦੀ ਨਾਲ ਜਿਹੜੀ ਜਾਂਚ ਸੀਗੀ ਉਹ ਵੀ ਫਿਰ ਉਦੋਂ ਅੱਗੇ ਨਹੀਂ ਵਧਣ ਦਿੱਤੀ। ਸੋ ਹੁਣ ਲੱਗਦਾ ਇਹੀ ਆ ਕਿ 328 ਸਰੂਪਾਂ ਵਾਲੇ ਮਸਲੇ ਤੇ ਜਿਹੜੀ ਜਾਂਚ ਬਣਾਈ ਆ ਕਮੇਟੀ, ਇਹਨਾਂ ਨੇ ਸੈੱਟ ਬਣਾਈ ਆ, ਉਹ ਕੁਝ ਅੱਗੇ ਹੁਣ ਕਰੇਗੀ ਨਹੀਂ, ਕਿਉਂਕਿ ਹੁਣ ਉਹਨਾਂ ਨੂੰ ਇਹ ਖਦਸ਼ਾ ਲੱਗਿਆ ਰਹਿਣਾ ਕਿ ਜਿਹੜਾ ਮਰਜ਼ੀ ਅਸੀਂ ਦਾਅਵਾ ਕਰੀਏ, ਪਤਾ ਨਹੀਂ ਸਰਕਾਰ ਉਸ ਦਾਅਵੇ ਤੋਂ ਕਿਵੇਂ ਪਿੱਛੇ ਹੋ ਜਾਵੇ। ਜਿਵੇਂ ਜਿਹੜੇ ਪੁਲਿਸ ਅਫਸਰ ਬਾਈਬਲ, ਬਰਗਾੜੀ, ਬੁਰਜ ਜਵਾਹਰ ਕੇ ਤੇ ਹੋਰ ਘਟਨਾਵਾਂ ਦੀ ਜਾਂਚ ਕਰਦੇ ਰਹੇ ਨੇ, ਉਹ ਹੁਣ ਤੱਕ ਪਿੱਟਦੇ ਨੇ ਕਿ ਅਸੀਂ ਤਾਂ ਆਪਦੇ ਵੱਲੋਂ ਜਾਂਚ ਬਿਲਕੁਲ ਸਹੀ ਕਰ ਸਕਦੇ ਸੀ ਜਾਂ ਕਰ ਰਹੇ ਸੀ, ਪਰ ਸਾਨੂੰ ਪਿੱਛੋਂ ਦਬਾਅ ਬੜਾ ਸੀ ਤੇ ਅਸੀਂ ਬਾਰ-ਬਾਰ ਜਿਹੜਾ ਸੀਗਾ
ਉਹ ਸਰਕਾਰ ਦੇ ਅਫਸਰਾਂ ਦੇ ਮੂਹਰੇ ਜਾਂ ਮੰਤਰੀਆਂ ਦੇ ਮੂਹਰੇ ਝੁਕ ਜਾਂਦੇ ਰਹੇ। ਤੋ ਹੁਣ ਵੀ ਆ ਜਿਹੜੀ ਜਾਂਚ ਟੀਮ ਬਣੀ ਆ, ਇਹਦੇ ਮਨ ਵਿੱਚ ਆ ਜਾਣਾ ਕਿ ਆਪਾਂ ਤਾਂ ਜੀ ਉੱਥੇ ਬੜੀ ਵਧੀਆ ਗੱਲ ਲੱਭਦੇ ਫਿਰਦੇ ਸੀਗੇ ਤੇ ਕਹਾਣੀ ਬਿਲਕੁਲ ਉਲਟ ਹੋ ਗਈ, ਬਾਅਦ ਚ ਸਰਕਾਰ ਨੇ ਪੈਰ ਪਿੱਛੇ ਕਰ ਲਏ। ਤੋ ਮੋਟੇ ਤੌਰ ਦੇ ਉੱਤੇ 328 ਪਾਵਨ ਸਰੂਪਾਂ ਦਾ ਮਸਲਾ ਵੀ ਜਿਹੜਾ ਬੁਰਜ ਜਵਾਹਰ ਕੇ ਵਾਲਾ ਮਸਲਾ ਉਹਦੇ ਬਰਾਬਰ ਜਾ ਕੇ ਖੜਾ ਹੋ ਗਿਆ। ਉਦੋਂ ਡੇਰਾ ਸਰਸਾ ਸੀ ਤੇ ਹੁਣ ਇਹ ਡੇਰਾ, ਭਾਵੇਂ ਕਿ ਡੇਰੇ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਬੜੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਉੱਥੇ ਸਰੂਪਾਂ ਦੀ, ਗੁਰੂ ਸਾਹਿਬ ਦੀ ਬਹੁਤ ਮਰਿਆਦਾ ਰੱਖੀ ਜਾਂਦੀ ਆ, ਪਰ ਸ਼ਰਧਾਲੂ ਸੰਗਤ ਨੂੰ ਬੜਾ ਚੰਗੀ ਤਰ੍ਹਾਂ ਪਤਾ ਗੁਰੂ ਸਾਹਿਬ ਦੀ ਮਰਿਆਦਾ ਬਾਰੇ। ਤੇ ਉੱਥੇ ਜਿਸ ਤਰੀਕੇ ਨਾਲ ਗੜਬੜ ਆ, ਜਿੱਥੇ ਜਿੱਥੇ ਇਤਰਾਜ਼ ਨੇ, ਉਹ ਬਿਲਕੁਲ ਸੱਚੇ ਨੇ। ਸਿੱਖ ਰਹਿਤ ਮਰਿਆਦਾ ਅਨੁਸਾਰ ਇਸ ਸਥਾਨ ਦੇ ਬਾਰੇ ਜੋ ਇਤਰਾਜ਼ ਨੇ ਗੁਰੂ ਦੀ ਸੰਗਤ ਦੇ, ਉਹ ਬਿਲਕੁਲ ਸਹੀ ਨੇ। ਖੈਰ ਹੁਣ ਇਹ ਮਸਲਾ ਜਿਹੜਾ ਇੰਨਾ ਜ਼ਿਆਦਾ ਸਰਕਾਰ ਨੂੰ ਕਸੂਤਾ ਪੈ ਗਿਆ ਵੀ ਕੋਈ ਨਾ ਕੋਈ ਇਹਨਾਂ ਨੂੰ ਇਸ ਮੌਕੇ ਖਹਿੜਾ ਛਡਾਉਣ ਲਈ ਜਿਹੜੀ ਤੋਏ ਤੋਏ ਹੋ ਰਹੀ ਆ ਭਗਵੰਤ ਮਾਨ ਸਰਕਾਰ ਦੀ, ਇਹਨਾਂ ਨੂੰ ਕੋਈ ਹੋਰ ਮੁੱਦਾ ਚਾਹੀਦਾ ਜਿਹਦੇ ਚ ਲੋਕ ਉਲਝ ਜਾਣ। ਉਹ ਅੱਜ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਗਲੇ 72 ਘੰਟਿਆਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਇੱਕ ਜੰਗ ਆਰੰਭਣ ਜਾ ਰਹੇ ਹਾਂ। ਇਹ ਜਿਹੜਾ ਐਲਾਨ ਆ, ਇਹਦੇ ਅਰਥ ਬੜੇ ਗੰਭੀਰ ਨੇ। ਪਹਿਲਾਂ ਹੀ ਪੰਜਾਬ ਦੇ ਵਿੱਚ ਇਹ ਮਸਲਾ ਕਾਫੀ ਜ਼ਿਆਦਾ ਸੈਂਸਿਟਿਵ ਹੈ, ਕਿਉਂਕਿ ਗੁੰਡਾਗਰਦੀ, ਬਦਮਾਸ਼ੀ, ਫਰੌਤੀਆਂ, ਕਤਲੋਗਾਰਦ ਜਿਹੜਾ ਬੰਬਈ ਦੇ ਵਿੱਚ ਕਿਸੇ ਟਾਈਮ ਚੱਲਦਾ ਰਿਹਾ ਚੱਕਰ, ਉਹ ਸਾਰਾ ਇੱਥੇ ਪੂਰੇ ਜ਼ੋਰਾਂ ਤੇ ਹੈ। ਪਰ ਜਿਸ ਤਰੀਕੇ ਨਾਲ ਅੱਜ ਐਲਾਨ ਕੀਤਾ ਗਿਆ ਕਿ ਸੂਬੇ ਭਰ ਦੇ ਵਿੱਚ 2000 ਪੁਲਿਸ ਦੀਆਂ ਟੀਮਾਂ, 12000 ਪੁਲਿਸ ਅਫਸਰ ਜਿਹੜੇ ਨੇ ਉਹ ਥਾਂ ਥਾਂ ਤੇ ਛਾਪੇ ਮਾਰ ਰਹੇ ਨੇ। ਐਂਟੀ ਗੈਂਗਸਟਰ ਇੱਕ ਹੈਲਪਲਾਈਨ ਨੰਬਰ ਵੀ ਦੇ ਦਿੱਤਾ ਗਿਆ। ਕਹਿੰਦੇ ਵੀ ਜਿਹੜਾ ਗੁੰਡੇ ਬਦਮਾਸ਼ਾਂ ਦੀ, ਗੈਂਗਸਟਰਾਂ ਦੀ ਖਬਰ ਦਊਗਾ ਉਹਨੂੰ ਨਕਦ ਇਨਾਮ ਵੀ ਮਿਲੂਗਾ, ਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਗੈਂਗਸਟਰਾਂ ਦਾ ਹਮਾਇਤੀ ਦਿਖਿਆ ਉਹਦੇ ਉੱਤੇ ਵੀ ਕਾਰਵਾਈ ਹੋਊਗੀ। ਸੋ ਅੱਜ ਸਵੇਰ ਤੋਂ ਆਮ ਆਦਮੀ ਪਾਰਟੀ ਨੇ ਕੁਝ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਤੇ ਸੁੱਟੇ ਆ, ਜਿਹਦੇ ਵਿੱਚ ਭਗਵੰਤ ਮਾਨ ਤੁਰਿਆ ਆ ਰਿਹਾ, ਉਹਦੇ ਪੈਰਾਂ ਦੇ ਵਿੱਚ ਕਾਫੀ ਜ਼ਿਆਦਾ ਗੁੰਡੇ ਬਦਮਾਸ਼ ਜਾਂ ਮੂੰਹ ਢਕੇ ਹੋਏ ਬੰਦੇ ਬਿਠਾਏ ਨੇ ਤੇ ਮਗਰ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਖੜੀਆਂ, ਪੁਲਿਸ ਅਧਿਕਾਰੀ ਖੜੇ ਨੇ। ਜਾਣੀ ਕਿ ਉਹਨੂੰ ਪੰਜਾਬ ਦਾ ਇੱਕ ਮਸੀਹਾ ਜਾਂ ਗੁੰਡਿਆਂ ਦਾ ਦੁਸ਼ਮਣ ਦਰਸਾਇਆ ਜਾ ਰਿਹਾ, ਜਦੋਂ ਕਿ ਇਹ ਗੱਲ ਆਪਦੀ ਥਾਂ ਤੇ ਹੈ ਕਿ ਪਿਛਲੀਆਂ ਜਿਹੜੀਆਂ ਤਰਨਤਾਰਨ ਦੀ ਖਾਸ ਤੌਰ ਤੇ ਚੋਣ ਹੋ ਕੇ ਹਟੀ ਆ, ਉਸ ਮੌਕੇ ਇਹ ਮੁੱਦਾ ਕਾਫੀ ਜਿਹੜਾ ਚਰਚਾ 'ਚ ਰਿਹਾ। ਪਰ ਜਿਹੜਾ ਅੱਜ ਇਹ 72 ਘੰਟੇ ਵਾਲਾ ਹੈਗਾ ਸਾਰਾ ਚੱਲਿਆ ਐਲਾਨ, ਇਹਨੂੰ ਸਾਡੀ ਕੌਮ ਨੂੰ ਤਾਂ ਚੇਤੇ ਆ ਗਿਆ ਹੋਣਾ ਕਿ ਕਿਵੇਂ ਇੰਦਰਾ ਦੇ ਸੋਧੇ ਤੋਂ ਬਾਅਦ 72 ਘੰਟੇ ਦੀ ਖੁੱਲ੍ਹ ਦਿੱਤੀ ਗਈ ਸੀ ਵੀ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਮਾਰ ਸਿੱਟੋ ਜਾਂ ਉਹਦੇ ਨਾਲ ਜੋ ਕਰਨਾ ਤੁਸੀਂ ਕਰ ਸਕਦੇ ਹੋ। ਤੋਂ ਬਿਲਕੁਲ 72 ਘੰਟੇ ਦੀ ਗੱਲ ਜਿਹੜੀ ਆ ਉਸੇ ਤਰਜ਼ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਖੁੱਲ੍ਹ ਦੇਤੀ ਗਈ ਆ। ਤੇ ਇਸ ਮੌਕੇ ਧੜਾ ਧੜ ਅੱਡ ਅੱਡ ਪਾਸਿਆਂ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਪਿਛਲੇ ਸਮੇਂ ਵਿੱਚ ਕ੍ਰਾਈਮ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਘਰਾਂ ਤੇ ਛਾਪੇ ਵੱਜ ਰਹੇ ਨੇ। ਕਈ ਥਾਂ ਤੇ ਮੁਕਾਬਲਿਆਂ ਦੀਆਂ, ਕਈ ਥਾਵਾਂ ਦੇ ਉੱਤੇ ਹੋਰ ਕੁੱਟਮਾਰ ਦੀਆਂ, ਤਸ਼ੱਦਦ ਦੀਆਂ ਪੁਲਿਸ ਵੱਲੋਂ ਖਬਰਾਂ ਜਿਹੜੀਆਂ ਨੇ ਉਹ ਧੜਾ ਧੜ ਆ ਰਹੀਆਂ ਨੇ। ਜਾਪਦਾ ਇਹੀ ਆ ਕਿ ਅਗਲੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਬਹੁਤੇ ਨਹੀਂ ਤਾਂ 15-20 ਮੁਕਾਬਲਿਆਂ ਦੇ ਵਿੱਚ ਬੰਦੇ ਮਾਰੇ ਜਾ ਸਕਦੇ ਆ, ਤੇ ਵੱਧ ਵੀ ਮਾਰੇ ਜਾ ਸਕਦੇ ਆ, ਜਾਂ ਕੁਝ ਹੋਰ ਫੜਫੜਈਆ। ਇਹ ਰੌਲਾ ਰੱਪਾ 3-4 ਦਿਨ ਜਦੋਂ ਚੱਲੂ ਤੇ ਆਪਣੇ ਸਾਰਿਆਂ ਨੂੰ ਇੱਕ ਨਵਾਂ ਮੁੱਦਾ ਮਿਲ ਜੂ। ਫਿਰ ਆਪਾਂ ਨੂੰ ਜਿਹੜਾ ਪਾਵਨ ਸਰੂਪਾਂ ਦੇ ਮਸਲੇ ਤੇ ਯੂ ਟਰਨ ਲਿਆ ਇਹ ਭੁੱਲ ਜੂਗਾ, ਤੇ ਕੁਝ ਲੋਕ ਚਰਚਾ ਕਰਨਗੇ ਕਿ ਬੜਾ ਵਧੀਆ ਕੀਤਾ ਜੀ ਗੁੰਡਿਆਂ ਨੇ, ਗੈਂਗਸਟਰਾਂ ਨੇ ਗੰਦ ਪਾਇਆ, ਤੇ ਕੁਝ ਲੋਕ ਕਹਿਣਗੇ ਵੀ ਇਸ ਬਹਾਨੇ ਤੁਸੀਂ ਜਿਹੜਾ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਹੋ, ਝੂਠੇ ਪੁਲਿਸ ਮੁਕਾਬਲੇ ਕਰ ਰਹੇ ਹੋ, ਇਹ ਬਿਲਕੁਲ ਨਜਾਇਜ਼ ਆ। ਜਿਸ ਤਰੀਕੇ ਨਾਲ ਜਗਰਾਉਂ ਪੁਲਿਸ ਨੇ ਇੱਕ ਕੋਈ ਕੌਸ਼ਲ ਚੌਧਰੀ ਨਾਂ ਦਾ ਬੰਦਾ ਜਿਹੜਾ ਗੈਂਗਸਟਰ ਹੈ ਉਹਦੇ ਨਾਲ ਡੀਲ ਕੀਤਾ, ਉਹਦੇ ਬਾਰੇ ਸਭ ਨੂੰ ਹੀ ਪਤਾ ਕਿ ਉਹਦੀਆਂ ਲੱਤਾਂ ਕਿਵੇਂ ਟੁੱਟੀਆਂ ਨੇ, ਜਾਂ ਕਈ ਜਿਹੜੇ ਇਹਨਾਂ ਨੇ ਪਿਛਲੇ ਦਿਨਾਂ 'ਚ ਮਾਰੇ ਆ, ਉਹ ਸਭ ਕਹਾਣੀ ਲੋਕਾਂ ਨੂੰ ਸਮਝ ਹੈ। ਪਰ ਇਹ ਗੱਲ ਆਪਦੀ ਥਾਂ ਤੇ ਆ ਕਿ ਲੋਕ ਇਹਨਾਂ ਗੁੰਡੇ ਬਦਮਾਸ਼ਾਂ ਤੋਂ ਦੁਖੀ ਆ। ਅਸਲ ਵਿੱਚ ਤਾਂ ਇਹ ਸਿਆਸਤ ਹੁੰਦੀ ਆ ਕਿ ਪਹਿਲਾਂ ਮਸਲੇ ਨੂੰ ਵੱਡਾ ਕਰੋ ਤੇ ਫਿਰ ਕਹੋ ਵੀ ਦੇਖੋ ਜੀ ਹੁਣ ਮੈਂ ਹੀ ਤੁਹਾਨੂੰ ਬਚਾ ਸਕਦਾ। ਸੋ ਇਹ ਜਿਹੜਾ ਗੈਂਗਸਟਰਾਂ ਖਿਲਾਫ ਅੱਜ ਕਾਰਵਾਈ ਹੋ ਰਹੀ ਆ, ਇਹ ਤਾਂ ਬਹੁਤ ਪਹਿਲਾਂ ਹੋ ਜਾਂਦੀ, ਤੇ ਅੱਜ ਉਹ ਤਾਂ
ਕਿਉਂਕਿ ਹੁਣ ਮੁੱਦਾ ਜਿਹੜਾ ਉਹ ਉਧਰ ਉਲਝਿਆ ਹੋਇਆ, ਲੋਕਾਂ ਦਾ ਧਿਆਨ ਵੰਡਾਉਣਾ ਸੀ। ਤੋ ਇਹ ਗੁੰਡਿਆਂ ਦੇ ਖਿਲਾਫ ਕਾਰਵਾਈ ਦਾ ਐਲਾਨ 72 ਘੰਟੇ ਵਾਲਾ ਜਿਹੜਾ ਉਹ ਕੀਤਾ ਗਿਆ, ਤਾਂ ਕਿ ਪਾਵਨ ਸਰੂਪਾਂ ਵਾਲਾ ਮਸਲਾ ਜਿਹੜਾ ਉਧਰੋਂ ਧਿਆਨ ਹਟਾਇਆ ਜਾ ਸਕੇ। ਤੇ ਨਾਲ ਦੀ ਨਾਲ ਇਹ ਵੀ ਆ ਕਿ ਭਗਵੰਤ ਮਾਨ ਜਿਹੜੀ ਸਰਕਾਰ ਹੈ, ਪਹਿਲਾਂ ਤਾਂ ਅਜੀਤ ਨਾਲ ਪੰਗਾ ਪਿਆ ਸੀ, ਹੁਣ ਜਗਬਾਣੀ ਜਾਂ ਪੰਜਾਬ ਕੇਸਰੀ ਵਾਲਾ ਜਿਹੜਾ ਗਰੁੱਪ ਆ ਉਹਦੇ ਉੱਤੇ ਹਮਲਾ ਬੋਲਿਆ ਸੀ। ਭਾਵੇਂ ਅਦਾਲਤ ਨੇ ਇਹਨਾਂ ਨੂੰ, ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਸਰਕਾਰ ਨੂੰ ਕਾਫੀ ਝਟਕਾ ਮਾਰਿਆ, ਪਰ ਇਹਨਾਂ ਨੂੰ ਪਤਾ ਹੀ ਸੀ ਵੀ ਉੱਥੋਂ ਤਾਂ ਸਾਡੇ ਨਾਲ ਆਹੀ ਕੁਝ ਹੋਣਾ। ਪਰ ਇੱਕ ਵਾਰੀ ਜਗਬਾਣੀ ਵਾਲਿਆਂ ਨੂੰ ਅਕਲ ਦੇਣੀ ਹੈ। ਪਰ ਇਕੱਲੇ ਗੱਲ ਜਗਬਾਣੀ ਦੀ ਨਹੀਂ, ਜਿੰਨੇ ਪੰਜਾਬ ਦੇ YouTube ਚੈਨਲ ਨੇ ਉਹਨਾਂ ਦੁਆਲੇ ਵੀ ਕਾਫੀ ਸ਼ਿਕੰਜਾ ਕੱਸਿਆ ਹੋਇਆ। ਅੱਜ ਇਹ ਚਰਚਾ ਚੱਲ ਰਹੀ ਆ, ਹੋਰ ਵੀ ਕਈ ਜਿਹੜੇ ਵੱਡੇ YouTube ਚੈਨਲ ਨੇ ਉਹ ਰੌਲਾ ਪਾ ਰਹੇ ਨੇ ਕਿ ਸਾਡੇ ਚੈਨਲਾਂ ਦੇ ਉੱਤੇ ਹੱਲਾ ਬੋਲਿਆ ਹੈ ਸਰਕਾਰੀ ਤੌਰ ਤੇ। ਜਦੋਂ ਕਿਸੇ ਸੂਬੇ ਦੀ ਸਰਕਾਰ ਮੀਡੀਆ ਦੇ ਉੱਤੇ ਹਮਲਾ ਬੋਲਦੀ ਹੈ ਤਾਂ ਇਹਦਾ ਅਰਥ ਇਹੀ ਆ ਕਿ ਉਹਨੂੰ ਤਕਲੀਫ ਆ ਕਿ ਤੁਸੀਂ ਆਹ ਦਿਖਾਓ ਤੇ ਆਹ ਨਾ ਦਿਖਾਓ। ਜਦੋਂ ਸਰਕਾਰਾਂ ਆਪਦੇ ਹਿਸਾਬ ਨਾਲ ਮੀਡੀਆ ਨੂੰ ਚਾਹੁਣ ਵੀ ਇਦਾਂ ਚੱਲੇ, ਤਾਂ ਇਹ ਗੱਲਾਂ ਫਿਰ ਸਾਫ਼ ਆ ਵੀ ਇਹਦੇ ਪਿੱਛੇ ਕਹਾਣੀ ਕੁਝ ਹੋਰ ਹੈ। ਸੋ ਇਹ ਮਸਲਾ ਜਿਹੜਾ ਆਪਣੇ ਆਪ ਦੇ ਵਿੱਚ ਅਰਥ ਰੱਖਦਾ। ਅੱਜ ਇੱਕ ਖਬਰ ਆ ਕਿ ਹਰਿਆਣੇ ਦੇ ਵਿੱਚ ਪੇਪਰਾਂ ਦੇ ਵਿੱਚ ਖੁੱਲ੍ਹ ਦਿੱਤੀ ਗਈ ਆ ਕਿ ਜਿਹੜੇ ਸਿੱਖ ਵਿਦਿਆਰਥੀ ਨੇ ਉਹ ਕਿਰਪਾਨ ਦੇ ਨਾਲ ਪੇਪਰ ਦੇ ਸਕਦੇ ਆ, ਤੇ ਸਾਡੀ ਕੌਮ ਵਧਾਈਆਂ ਦੇ ਰਹੀ ਆ। ਮਤਲਬ ਕਿ ਪਹਿਲਾਂ ਤਾਂ ਭਾਰਤੀ ਨਿਜ਼ਾਮ ਨੇ ਕਿਰਪਾਨ ਜਾਂ ਹੋਰ ਕਕਾਰਾਂ ਉੱਤੇ ਪੇਪਰਾਂ ਵਿੱਚ ਪਾਬੰਦੀ ਲਾਈ, ਤੇ ਫਿਰ ਆਪਾਂ ਨੂੰ ਖੁਸ਼ ਕਰਤਾ ਵੀ ਦੇਖੋ ਜੀ ਹੁਣ ਹਰਿਆਣਾ ਕਿੰਨਾ ਮਹਾਨ ਆ, ਉੱਥੇ ਬੀਜੇਪੀ ਦਾ ਰਾਜ ਆ, ਦੇਖੋ ਜੀ ਬੀਜੇਪੀ ਵਾਲੇ ਕਿੰਨੇ ਵਧੀਆ ਨੇ। ਇਹ ਪਹਿਲਾਂ ਕੋਈ ਸਮੱਸਿਆ ਖੜੀ ਕਰਨੀ, ਫਿਰ ਸਮੱਸਿਆ ਦਾ ਹੱਲ ਦਿਖਾ ਕੇ ਲੋਕਾਂ ਨੂੰ ਖੁਸ਼ ਕਰਨਾ, ਇਹ ਸਰਕਾਰੀ ਤੌਰ ਦੇ ਉੱਤੇ ਇਹ ਚਾਲਾਂ ਹੁੰਦੀਆਂ ਨੇ। ਜਿਵੇਂ ਇੱਕ ਵਾਰੀ ਸਾਡੇ ਲੋਕ ਜਿਹੜੇ ਆ ਉਹ ਵਧਾਈਆਂ ਦੇਣ ਲੱਗੇ ਪਏ ਸੀ ਵੀ ਸ਼ੁਕਰ ਆ ਜੀ, ਗੁਰੂ ਕੇ ਲੰਗਰ ਉੱਤੇ ਜਿਹੜਾ ਟੈਕਸ ਲੱਗਦਾ GST, ਉਹ ਜੀ ਹੁਣ ਸਰਕਾਰ ਨੇ ਰੋਕ ਲਿਆ। ਹੋਣਾ ਤਾਂ ਪੁੱਛਣਾ ਤਾਂ ਇਹ ਚਾਹੀਦਾ ਬਾਹਮਣਵਾਦ ਨੂੰ ਬਈ ਤੁਹਾਡੀ ਜਿਹੜਾ ਤਿਲਕ ਜਨੇਊ ਆ ਉਹ 9ਵੇਂ ਪਾਤਸ਼ਾਹ ਦੇ ਕਰਕੇ ਬਚਿਆ। ਆਜ਼ਾਦ ਭਾਰਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਹੋਣਾ ਹੀ ਨਹੀਂ ਚਾਹੀਦਾ ਜਿਹੜਾ ਸਿੱਖਾਂ ਨੂੰ ਭੋਰਾ ਜੀ ਵੀ ਤਕਲੀਫ ਦਿੰਦਾ ਹੋਵੇ। ਇਹ ਗੱਲ ਇਸ ਕਰਕੇ ਮੈਂ ਕਹਿ ਰਿਹਾ ਕਿ 1947 ਤੋਂ ਪਹਿਲਾਂ ਜਿੰਨੇ ਵੀ ਵੱਡੇ ਲੀਡਰ ਸੀਗੇ ਕਾਂਗਰਸ ਦੇ ਜਾਂ ਹਿੰਦੂਤਵ ਦੇ, ਉਹ ਸਾਰੇ ਸਿੱਖਾਂ ਨੂੰ ਇਹੀ ਕਹਿੰਦੇ ਰਹੇ ਆ ਕਿ ਜੀ ਸਾਡੇ ਤੇ ਯਕੀਨ ਕਰੋ, ਤੁਸੀਂ ਪਾਕਿਸਤਾਨ ਨਾਲ ਨਾ ਰਲੋ, ਅਸੀਂ ਤਾਂ ਤੁਹਾਡੇ ਅਹਿਸਾਨ ਭੁੱਲ ਹੀ ਨਹੀਂ ਸਕਦੇ। ਜੋ ਸਿੱਖ ਕੌਮ ਨੇ ਹਿੰਦੂਤਵ ਦੀ ਜਾਂ ਹਿੰਦੂਆਂ ਦੀ ਰਾਖੀ ਲਈ ਕੀਤਾ ਉਹ ਤਾਂ ਅਲੱਗ ਗੱਲ ਹੈ, ਪਰ ਜੋ ਤੁਸੀਂ ਅੰਗਰੇਜ਼ਾਂ ਦੇ ਖਿਲਾਫ ਜੰਗ ਲੜਦਿਆਂ ਸ਼ਹਾਦਤਾਂ ਪਾਈਆਂ, ਸੋ ਹਿੰਦੁਸਤਾਨ ਦੇ ਵਿੱਚ ਕੋਈ ਕਾਨੂੰਨ ਕਦੇ ਪਾਸ ਨਹੀਂ ਹੋਊਗਾ ਜਿੰਨਾ ਟਾਈਮ ਉਹਨੂੰ ਸਿੱਖ ਪਹਿਲੋਂ ਮਨਜ਼ੂਰੀ ਨਹੀਂ ਦੇਣਗੇ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਭਾਰਤੀ ਹਿੰਦੂ ਕਾਂਗਰਸੀ ਲੀਡਰ 1947 ਤੋਂ ਬਾਅਦ ਕਹਿੰਦੇ ਵਕਤ ਬਦਲ ਗਿਆ ਹੈ। ਸੋ ਐਡੀ ਨਕੰਮੀ, ਘਟੀਆ ਤੇ ਨੀਚ ਬਿਰਤੀ ਵਾਲੀ ਹਿੰਦੂ ਕੌਮ, ਜਿਹਦੇ ਵਿੱਚੋਂ ਕੋਈ ਉੱਠ ਕੇ ਖੜਾ ਹੋ ਕੇ ਅੱਜ ਕਹਿੰਦਾ ਨਹੀਂ ਕਿ ਸਿੱਖਾਂ ਨੂੰ ਜਿਹੜੀਆਂ ਗੱਲਾਂ ਤੋਂ ਦੁਖੀ ਹੋ ਕੇ ਅਦਾਲਤਾਂ 'ਚ ਜਾਣਾ ਪੈ ਰਿਹਾ, ਇਹ ਆਪਾਂ ਕਰਦੇ ਕਾਹਤੋਂ ਆ? ਕਦੇ ਕਿਰਪਾਨ ਤੇ ਪਾਬੰਦੀ, ਕਦੇ ਗੁਰੂ ਕੇ ਲੰਗਰ ਦੇ ਲਈ ਇਹਨਾਂ ਨੂੰ ਕਹਿਣਾ ਪੈ ਰਿਹਾ ਕਿ GST ਨਾ ਲਾਓ, ਕਦੇ ਕੁਛ ਕਦੇ ਕੁਛ। ਆਪਾਂ ਨੂੰ ਨਹੀਂ ਪਤਾ, ਇਹ ਹਿੰਦੂਆਂ ਨੂੰ ਕਹਿਣਾ ਚਾਹੀਦਾ ਨਾ ਵੀ ਹਿੰਦੂਓ, ਆਪਾਂ ਨੂੰ ਨਹੀਂ ਸ਼ਰਮ ਆਉਂਦੀ ਕਿ ਖਾਲਸੇ ਦੀ ਕਿਰਪਾਨ ਆ ਜਿਹੜੀ ਉਹ ਕਿਵੇਂ ਜ਼ਾਲਮਾਂ ਦੇ ਆਹੂ ਲਾਉਂਦੀ ਰਹੀ ਤੇ ਕਿਵੇਂ ਜਿਹੜੇ ਮਜ਼ਲੂਮ ਸੀ ਉਹਨਾਂ ਦੀ ਰਾਖੀ ਕਰਦੀ ਰਹੀ। ਕਿਉਂ ਸਾਡੇ ਭਾਰਤ ਵਿੱਚ ਇਹ ਗੱਲ ਬਣੀ ਸੀ ਕਿ ਜੇ ਕਿਤੇ ਕੋਈ ਕੱਲੀ ਧੀ ਭੈਣ ਹੋਵੇ ਤਾਂ ਉਹ ਡਰਾਈਵਰ, ਜੇ ਟੈਕਸੀ ਕਰਨੀ ਹੋਵੇ ਤਾਂ ਸਰਦਾਰ ਕਿਉਂ ਲੱਭਦੀ ਹੈ? ਕਿਉਂ ਅੱਜ ਤੱਕ ਇਹ ਗੱਲ ਚੱਲਦੀ ਰਹੀ ਆ ਕਿ ਜੇ ਕਿਸੇ ਨੇ ਧੀ ਭੈਣ ਨੂੰ ਬੱਸ ਵਿੱਚ ਬਿਠਾਉਣਾ ਹੋਵੇ ਤਾਂ ਚੜ੍ਹ ਕੇ ਦੇਖ ਲੈਂਦਾ ਸੀਗਾ ਵੀ ਕੋਈ ਸਰਦਾਰ ਬੈਠਾ, ਤਾਂ ਬਸ ਬੇਫਿਕਰ ਹੋ ਕੇ ਉਹ ਚੜਾ ਦਿੰਦਾ ਸੀਗਾ ਕਿ ਇੱਥੇ ਕੋਈ ਇਹਦੇ ਨਾਲ ਮਾੜਾ ਨਹੀਂ ਵਾਪਰ ਸਕਦਾ। ਉਹ ਸਿੱਖ ਕੌਮ ਜਿਹੜੀ ਸਰਬੱਤ ਦੇ ਭਲੇ ਦਾ ਝੰਡਾ ਚੱਕ ਕੇ ਸਾਰੇ ਸੰਸਾਰ ਵਿੱਚ ਜਾਣੀ ਜਾਂਦੀ ਹੈ, ਉਹ ਕੌਮ ਜਿਹਨੇ ਭਾਰਤ ਦੇ ਗਰੀਬ ਮਜ਼ਲੂਮ ਲੋਕਾਂ ਦੀ ਰਾਖੀ ਕਰਦਿਆਂ ਆਪਣਾ ਓੜਕਾਂ ਦਾ ਲਹੂ ਵਹਾਇਆ, ਉਸ ਕੌਮ ਨੇ ਕਦੇ ਵੀ ਕਿਸੇ ਉੱਤੇ ਧੱਕਾ ਜ਼ੁਲਮ ਨਹੀਂ ਕੀਤਾ।
1947 ਤੋਂ ਬਾਅਦ ਜਦੋਂ ਬਹੁ ਗਿਣਤੀ ਕਰਕੇ ਉਹਨਾਂ ਹਿੰਦੂਆਂ ਕੋਲੇ ਰਾਜ ਭਾਗ ਦੀ ਤਾਕਤ ਆ ਗਈ, ਜਿਹੜੇ ਝੂਠ ਬੋਲਦੇ ਰਹੇ, ਲਾਰੇ ਲਾਉਂਦੇ ਰਹੇ ਕਿ ਅਸੀਂ ਜੀ ਤੁਹਾਡੀ ਕਦਰ ਕਰਾਂਗੇ, ਉਹ ਇੰਨੇ ਅਕਿਰਤ ਘਣ ਨਿਕਲੇ ਕਿ ਮੁੜ ਕੇ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਸਿੱਖ ਮਿੰਨਤਾਂ ਤਰਲੇ ਕਰਦੇ ਫਿਰਨ। ਹਿੰਦੂਆਂ ਨੂੰ ਬੜੀ ਖੁਸ਼ੀ ਚੜ੍ਹਦੀ ਆ ਜਦੋਂ ਸਿੱਖ ਕਲਪਦੇ ਨੇ ਕਿ ਜੀ ਸਾਨੂੰ ਇਸ ਗੱਲ ਦੀ ਤਕਲੀਫ ਆ। ਇਹੀ ਤਾਂ ਉਹ ਚਾਹੁੰਦੇ ਨੇ ਕਿ ਸਿੱਖੋ ਤੁਸੀਂ ਬੜਾ ਤੁਹਾਡਾ ਇਤਿਹਾਸ ਦਾ ਖਾਦ ਖਾ ਕੇ ਕਹਿੰਦੇ ਹੋ ਕਿ ਅਸੀਂ ਆਹ ਕੁਰਬਾਨੀ ਕੀਤੀ, ਸਾਡੇ ਗੁਰੂ ਸਾਹਿਬ ਨੇ ਆਹ ਸਿਧਾਂਤ ਬਖਸ਼ਿਆ, ਤੇ ਕਿਹੜੇ ਤੁਹਾਡੇ ਸਿਧਾਂਤ ਤੇ ਕਿਹੜੀ ਤੁਹਾਡੀ ਕੁਰਬਾਨੀ ਆ ਫਿਰਦੇ ਹੋ ਨਾ ਸਾਡੇ ਮੂਹਰੇ ਮਿੰਨਤਾਂ ਤਰਲੇ ਕਰਦੇ ਕਿ ਸਾਡੀ ਕਿਰਪਾਨ ਤੇ ਪਾਬੰਦੀ ਨਾ ਲਾਓ ਜੀ, ਸਾਨੂੰ ਆਹ ਦੇ ਦਿਓ, ਸਾਨੂੰ ਉਹ ਦੇ ਦਿਓ। ਆਹ ਆਇਆ ਹਿੰਦੂ ਤਾਂ। ਸੋ ਇੰਨੇ ਗੰਦੇ ਨੀਚ ਤੇ ਘਟੀਆ ਧਰਮਾਂ ਦਾ ਤੁਹਾਡਾ ਵਾਹ ਪਿਆ ਹੋਇਆ ਤੇ ਅਖੇ ਜੀ ਇਹ ਭਾਈਚਾਰਾ ਰੱਖੋ ਇਹਨਾਂ ਨਾਲ। ਆ ਜਿਹੜਾ ਰੌਲਾ ਪਿਆ ਹੋਇਆ ਕਿ ਦਰਬਾਰ ਸਾਹਿਬ ਕੋਈ ਮੁਸਲਮਾਨ ਵੁਜੂ ਕਰ ਗਿਆ, ਜਿਹੜਾ ਮੁਸਲਮਾਨੀ ਸਟਾਈਲ ਆ ਵੀ ਪਹਿਲਾਂ ਹੱਥ ਪੈਰ ਧੋਂਦੇ ਆ ਫਿਰ ਮੂੰਹ ਦੀ ਕੁਰਲੀ ਕਰਦੇ ਆ, ਉਹਦੇ ਬਾਰੇ ਇਹੀ ਰੌਲਾ ਪਿਆ ਹੋਇਆ ਕਿ ਹੋ ਸਕਦਾ ਇਹ ਮੁਸਲਮਾਨ ਨਾ ਹੋਵੇ ਤੇ ਇਹਨੂੰ ਹਿੰਦੂ ਨੂੰ ਕਿਸੇ ਨੂੰ ਮੁਸਲਮਾਨੀ ਤਰੀਕੇ ਨਾਲ ਭੇਜਿਆ ਹੋਵੇ, ਜਾਂ ਹੋਵੇ ਤਾਂ ਮੁਸਲਮਾਨ ਪਰ ਇਹਨਾਂ ਨੇ ਏਜੰਸੀਆਂ ਨੇ ਜਾਂ ਭਾਰਤੀ ਸਟੇਟ ਨੇ ਤਿਆਰ ਕਰਕੇ ਭੇਜਿਆ ਹੋਵੇ। ਇਹ ਗੱਲ ਸਿੱਖਾਂ 'ਚ ਕਿਉਂ ਚੱਲੀ? ਕਿਉਂਕਿ ਭਾਰਤ ਦੇ ਵਿੱਚ ਹਜ਼ਾਰਾਂ ਘਟਨਾਵਾਂ ਇਸ ਮੌਕੇ ਔਨ ਰਿਕਾਰਡ ਨੇ ਜਦੋਂ ਕੋਈ ਹਿੰਦੂ ਬੁਰਕਾ ਪਾ ਕੇ, ਹਿੰਦੂ ਕੁੜੀ ਜਾਂ ਹਿੰਦੂ ਮੁੰਡਾ ਬੁਰਕਾ ਪਾ ਕੇ ਕਿ ਇਹ ਮੁਸਲਮਾਨ ਬਦਨਾਮ ਹੋਣਗੇ। ਕਦੇ ਕੋਈ ਕਰਤੂਤ, ਕਦੇ ਕੋਈ ਕਰਤੂਤ। ਜੇ ਗੂਗਲ ਤੇ ਸਰਚ ਮਾਰੀਏ ਤਾਂ ਇੱਕ ਝਟਕੇ ਤੇ 5-7 ਹਜ਼ਾਰ ਖਬਰ ਆ ਕੇ ਮੂਹਰੇ ਖੜੀ ਹੋ ਜਾਂਦੀ ਹੈ, ਜਿਹਦੇ ਵਿੱਚ ਹਿੰਦੂਆਂ ਦੇ ਮੁੰਡੇ ਕੁੜੀਆਂ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਦਾ ਰੂਪ ਧਾਰਨ ਕਰਕੇ ਕਰਤੂਤਾਂ ਕਰਦੇ ਫੜੇ ਗਏ ਨੇ। ਤੇ ਜੇ ਉਹ ਮੁਸਲਮਾਨਾਂ ਦਾ ਰੂਪ ਧਾਰਨ ਕਰਕੇ ਇਹ ਕਰਤੂਤਾਂ ਕਰ ਸਕਦੇ ਆ ਤਾਂ ਫਿਰ ਕਿਸੇ ਮੁਸਲਮਾਨ ਨੂੰ ਤਿਆਰ ਕਰਕੇ ਜਾਂ ਮੁਸਲਮਾਨ ਦਾ ਰੂਪ ਧਾਰਨ ਕਰਕੇ ਦਰਬਾਰ ਸਾਹਿਬ ਆ ਕੇ ਆਹ ਕਰਤੂਤ ਕਿਉਂ ਨਹੀਂ ਕਰ ਸਕਦੇ? ਕਿਸੇ ਏਜੰਸੀ ਨੈਟਵਰਕ ਨੇ ਇਹ ਕਰਤੂਤ ਕਰਵਾਈ ਆ, ਚਾਹੇ ਜੋ ਮਰਜ਼ੀ ਆ। ਇਸ ਬੁੱਚੜ ਤੇ ਜ਼ਾਲਮ ਦੇ ਲਈ ਕੋਈ ਸਿੱਖ, ਕੋਈ ਵੀ ਸਿੱਖ ਇਹ ਨਹੀਂ ਚਾਹੁੰਦਾ ਕਿ ਇਹਨੂੰ ਬਖਸ਼ਿਆ ਜਾਵੇ। ਇਹ ਕਹਿਣਾ ਕਿ ਜੀ ਉਹਨੂੰ ਪਤਾ ਨਹੀਂ ਸੀ, ਉਹਨੂੰ ਸਮਝ ਨਹੀਂ ਸੀ, ਸਮਝ ਤਾਂ ਫਿਰ ਅਰਚਨਾ ਮਕਵਾਨਾ ਨੂੰ ਵੀ ਨਹੀਂ ਸੀ। ਅਸੀਂ ਤਾਂ ਉਹਦੇ ਬਾਰੇ ਵੀ ਮੰਗਦੇ ਸੀ। ਆ ਜਿਹੜੀ ਹੈਗੀ ਆ ਦਰਬਾਰ ਸਾਹਿਬ 'ਚ ਬੇਅਦਬੀ ਕਰਨ ਆਇਆ ਧਾੜਵੀ ਕੱਲਾ ਉਹ ਆ ਜਿਹੜਾ ਸੋਧਾ ਲਾਇਆ, ਬਾਕੀ ਤਾਂ ਸਾਰੇ ਜਿੰਨੇ ਸਿੱਖਾਂ ਨੂੰ ਦੁਖੀ ਕਰਨ ਵਾਲੇ ਆ ਸਾਰੇ ਭਾਰਤੀ ਸਟੇਟ ਨੇ ਸਾਂਭੇ ਹੋਏ ਨੇ। ਪਿੱਛੇ ਜੇ ਇੱਕ ਸਿੰਘ ਚਰਚਾ ਕਰਦਾ ਸੀਗਾ ਬਈ ਜਿਹੜਾ 1984 'ਚ ਹੋਇਆ ਜੂਨ ਤੇ ਨਵੰਬਰ 'ਚ, ਜੇ ਹਥਿਆਰਬੰਦ ਸੰਘਰਸ਼ ਨਾ ਹੁੰਦਾ ਤਾਂ ਭਾਰਤੀ ਸਟੇਟ ਨੂੰ ਆਪਾਂ ਕਹਿਣ ਜੋਗੇ ਹੁੰਦੇ ਕਿ ਤੁਸੀਂ ਇਨਸਾਫ ਨਹੀਂ ਕੀਤਾ। ਤੇ ਮੈਂ ਉਹਨੂੰ ਆਖਿਆ ਵੀ 1984 ਦੇ ਕਤਲੇਆਮ ਦੀਆਂ ਜਿੰਨੀਆਂ FIRs ਹੋਈਆਂ ਉਹਨਾਂ ਸਾਰਿਆਂ ਨੂੰ 1986 ਤੱਕ ਜ਼ਮਾਨਤਾਂ ਦੇ ਕੇ ਘਰੇ ਬਿਠਾਤਾ ਵੀ ਤੁਸੀਂ ਆਪਦਾ ਆਰਾਮ ਨਾਲ ਘਰ ਬੈਠੋ, ਹਜੇ ਮੁਕੱਦਮਾ ਨਹੀਂ ਚੱਲਣਾ। 1995 ਤੱਕ ਜਦੋਂ ਤੱਕ ਖਾੜਕੂ ਲਹਿਰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤੀ ਗਈ, ਉਹਨਾਂ ਟਾਈਮ ਇੱਕ ਵੀ ਮੁਕੱਦਮਾ ਨਹੀਂ ਚੱਲਿਆ ਕੋਰਟਾਂ 'ਚ ਉਹਨਾਂ ਦਾ। ਓਨੇ ਟਾਈਮ ਲਈ ਭਾਰਤੀ ਨਿਜ਼ਾਮ ਖਾੜਕੂ ਲਹਿਰ ਨੂੰ ਜਾਂ ਸਿੱਖਾਂ ਨੂੰ ਵੰਗਾਰਦਾ ਰਿਹਾ ਵੀ ਅਸੀਂ ਨਹੀਂ ਕਿਸੇ ਨੂੰ ਸਜ਼ਾ ਦੇਣੀ, ਲੈ ਕਰ ਲੋ ਕੀ ਕਰਨਾ। ਤੇ ਜਿੰਨੇ ਕੁ ਸਿੱਖਾਂ ਨੇ ਆਪ ਠੋਕਣੇ ਸੀ ਠੋਕਤੇ, ਬਾਕੀ ਤਾਂ 84 ਦੇ ਜਿਹੜੇ ਦੋਸ਼ੀ ਨੇ ਉਹ ਸਾਰੇ ਹੀ, ਚਾਹੇ ਉਹ ਕੋਈ ਵੀ ਆ। ਇੱਕ ਕਸਾਈ ਸੀ ਉਹਨੂੰ ਤਾਂ ਜਵਾਈਆਂ ਵਾਂਗੂ ਰੱਖਿਆ ਸਟੇਟ ਨੇ। ਆ ਜਿੰਨੇ ਹੋਰ ਨੇ ਇਹ ਇੱਕ ਜਿਹੜਾ ਉਹ ਕਹਿੰਦੇ ਹੁੰਦੇ ਆ ਫੂਲਸਾ ਸਾਹਿਬ ਸਿੰਬੋਲਿਕ ਜਸਟਿਸ, ਸੋ ਐਵੇਂ ਟੋਕਨ ਜਿਹਾ ਦਿਖਾ ਕੇ ਦੇਖੋ ਜੀ ਅਸੀਂ ਇਨਸਾਫ ਕਰਦੇ ਆ। ਇਹ ਕੋਈ ਇਨਸਾਫ ਮਨਸੂਫ ਨਾ ਉਦੋਂ ਹੋਇਆ ਤੇ ਨਾ ਹੁਣ ਹੋਣਾ। ਹੁਣ ਵੀ ਦਰਬਾਰ ਸਾਹਿਬ ਦੇ ਵਿੱਚ ਆ ਕਰਤੂਤਾਂ ਜਿਹੜੀਆਂ ਹੋ ਰਹੀਆਂ ਨੇ ਜਾਂ ਇਹ ਸਾਰੀਆਂ ਦੇ ਪਿੱਛੇ ਇੰਡੀਅਨ ਸਟੇਟ ਆ, ਤੇ ਇੰਡੀਅਨ ਸਟੇਟ ਦੇ ਕਿਸੇ ਵੀ ਹੱਥ ਠੋਕੇ ਨੂੰ ਆਪਾਂ ਮੁਸਲਮਾਨ ਦੇਖੀਏ, ਕੱਲ ਨੂੰ ਕੋਈ ਈਸਾਈ ਆ ਜਾਊਗਾ ਜੀ। ਪਹਿਲਾਂ ਹਿੰਦੂਆਂ ਦੇ ਹਮਲੇ ਦਰਬਾਰ ਸਾਹਿਬ 'ਚ ਹੋ ਰਹੇ ਸੀ। ਇੱਕ ਵਾਰੀ ਇੱਕ ਪਲਾਕੀ ਮਾਰ ਕੇ ਸਵੇਰੇ ਜਿੱਥੇ ਪ੍ਰਕਾਸ਼ ਕਰੀਦਾ ਉੱਥੇ ਬਹਿ ਗਿਆ ਸੀ ਭੰਗੂੜਾ ਸਾਹਿਬ ਤੇ। ਇੱਕ ਚਲੋ ਪਿੱਛੇ ਜੇ ਠੋਕਿਆ ਗਿਆ ਅਰਚਨਾ ਮਕਵਾਨਾ, ਕਈ ਪਿੱਛੇ ਜੇ ਵੀਡੀਓ ਬਣਾ ਕੇ ਗੰਦ ਪਾਉਂਦੀਆਂ ਰਹੀਆਂ। ਤੇ ਇਹ ਸਾਰੀਆਂ ਗੱਲਾਂ ਕਿਉਂ ਵਾਪਰੀਆਂ? ਕਿਉਂਕਿ ਉਹਨਾਂ ਸਭ ਨੂੰ ਪਤਾ ਸਾਡੇ ਮਗਰ ਬਾਹਮਣਵਾਦ ਖੜਾ, ਸਾਡੇ ਮਗਰ ਇੰਡੀਅਨ ਸਟੇਟ ਖੜੀ ਹੈ। ਕਿਸੇ ਸਿੱਖ ਦੀ ਹਿੰਮਤ ਹੈ ਕਿਸੇ ਹਿੰਦੂ ਮੰਦਿਰ 'ਚ, ਉਹ ਤਾਂ ਗੱਲ ਬਾਹਲੀ ਦੂਰ ਦੀ ਕਰਤੀ, ਗਾਂ ਨੂੰ ਸੋਟੀ ਮਾਰ ਕੇ ਦਿਖਾ ਦਿਓ। ਡੰਗਰ ਆ ਗਾਂ,
ਪਰ ਭਾਰਤ ਮਾਤਾ ਕਹਿੰਦੀ ਆ ਵੀ ਸਾਡੇ ਡੰਗਰ ਦੀ ਤਾਂ ਕੀਮਤ ਆ, ਕਦਰ ਆ, ਪਰ ਸਿੱਖ ਦੀ ਜਾਨ ਦੀ ਕੋਈ ਕਦਰ ਨਹੀਂ। ਹਜ਼ਾਰਾਂ ਸਿੱਖ ਮਾਰ ਸੁੱਟੇ ਅਗਲੇ ਨੇ। ਸੋ ਜਿਹੜਾ ਇਹ ਕਹਿਣਾ ਕਿ ਜੀ ਧੰਨਵਾਦ ਤੁਸੀਂ ਜੀ ਸਾਡੀ ਕਿਰਪਾਨ ਤੇ ਪਾਬੰਦੀ ਚੱਕ ਲਈ ਪ੍ਰੀਖਿਆ 'ਚ, ਇਹ ਪੁੱਛੋ ਵੀ ਹਰਾਮਜ਼ਾਦਿਓ ਲਾਈ ਕਾਹਤੋਂ ਸੀ। ਇਹ ਨਾ ਧੰਨਵਾਦ ਕਰਿਆ ਕਰੋ ਕਿ ਜੀ ਸਾਨੂੰ ਤੁਸੀਂ ਸਿੱਖਾਂ ਨੂੰ ਆਹ ਖੁੱਲ੍ਹ ਦੇਤੀ, ਆਹ ਰਹਿਤ ਦਿੱਤੀ। ਇਹ ਖੁੱਲ੍ਹਾ ਰਹਿਤਾ ਦੇਣ ਲੈਣ ਦੀ ਗੱਲ ਨਹੀਂ, ਗੱਲ ਇਹ ਆ ਕਿ ਇਹਨਾਂ ਦੀ ਹਿੰਮਤ ਕਿਵੇਂ ਪੈ ਜਾਵੇ ਇਹ ਕੁਝ ਕਰਨ ਦੀ। ਇੱਕ ਪਾਸੇ ਉਹ ਮੁਲਕ ਜਿਨ੍ਹਾਂ ਲਈ 1947 ਤੋਂ ਪਹਿਲਾਂ ਸਿੱਖਾਂ ਨੇ ਕੱਖ ਨਹੀਂ ਕੀਤਾ। ਕੀ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਉੱਥੋਂ ਦੇ ਲੋਕਾਂ ਲਈ ਕੋਈ ਕੁਰਬਾਨੀਆਂ ਕੀਤੀਆਂ ਨੇ? ਕੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਈਸਾਈਆਂ ਨੂੰ ਜਾਂ ਗੋਰਿਆਂ ਨੂੰ ਕੋਈ ਸੀ? ਪਰ ਉਹਨਾਂ ਮੁਲਕਾਂ ਵਿੱਚ ਉਹ ਸਿੱਖਾਂ ਦੀ ਕੋਈ ਸਮੱਸਿਆ ਸੁਣਦੇ ਆ, ਜਦੇ ਉਹਦਾ ਹੱਲ ਕੱਢਦੇ ਆ ਵੀ ਜੇ ਇਹਨਾਂ ਦੇ ਕਕਾਰਾਂ 'ਚ ਆ ਕਿਰਪਾਨ ਤਾਂ ਕਾਹਨੂੰ ਆਪਾਂ ਇਹ ਤੇ ਪਾਬੰਦੀ ਲਾਉਣੀ ਆ, ਕੋਈ ਹੱਲ ਕੱਢੋ, ਕਾਨੂੰਨ ਬਣਾਓ। ਜਦੋਂ ਤੱਕ ਸਮਝ ਨਹੀਂ ਹੁੰਦੀ, ਜਦੋਂ ਕੋਈ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਦਾ ਸੰਕਲਪ ਆ, ਸਿਧਾਂਤ ਆ, ਰਵਾਇਤ ਆ, ਪਰੰਪਰਾ ਆ, ਪ੍ਰਥਾ ਆ ਇਹਨਾਂ ਦੀ, ਉਦੋਂ ਤੱਕ ਗੱਲ ਹੋਰ ਆ। ਪਰ ਬਾਅਦ ਚੋਂ ਹੱਲ ਕੱਢਦੇ ਆ ਭਾਰਤ ਵਿੱਚ ਬੱਚੇ ਬੱਚੇ ਨੂੰ ਪਤਾ ਸਿੱਖਾਂ ਦੇ ਬਾਰੇ। ਉਹ ਕਹਿੰਦੇ ਆ ਜਿਹਦੇ ਚੀਕਾਂ ਪੈਂਦੀਆਂ ਦੇਖ ਕੇ ਸਵਾਦ ਆਉਂਦਾ। ਸੋ ਜਿਹੜੇ ਅੱਜ ਕਈ ਲੋਕਾਂ ਨੂੰ ਲੱਗਦਾ ਵੀ ਇਹ ਜੀ ਪੈਨਿਕ ਬਟਨ ਦੱਬੀ ਰੱਖਦੇ ਆ ਸਿੱਖ ਤੇ ਐਵੇਂ ਡਰਾਈ ਰੱਖਦੇ ਆ ਤੁਹਾਡੇ ਸਾਹਮਣੇ ਆ ਇੱਕ ਕਸ਼ਮੀਰੀ ਮੁੰਡਾ ਸ਼ੌਲਾਂ ਵੇਚਦਾ ਕਿਤੇ ਜਮਨਾ ਨਗਰ ਹਰਿਆਣੇ 'ਚ ਚਲੇ ਗਿਆ। ਉਹਨੂੰ ਖੜ ਕੇ ਘੇਰ ਕੇ ਚਾਰ ਲੰਡੂ ਜੇ ਹਿੰਦੂ ਕਹਿੰਦੇ ਬੋਲ ਜੈ ਸ਼੍ਰੀ ਰਾਮ। ਤੇ ਇਹ ਗੱਲ ਕੱਲੀ ਨਹੀਂ ਹੈ ਜਮਨਾ ਨਗਰ ਵਾਲੀ, ਪਿਛਲੇ 10-12 ਸਾਲਾਂ 'ਚ ਇਹੋ ਜਿਹੀਆਂ 10-15 ਹਜ਼ਾਰ ਨਹੀਂ ਲੱਖਾਂ ਵਾਰ ਹੋ ਚੁੱਕਿਆ ਕਿ ਕਿਸੇ ਮੁਸਲਮਾਨ ਨੂੰ ਘੇਰ ਲੈਂਦੇ ਆ, ਕਹਿ ਜੈ ਸ਼੍ਰੀ ਰਾਮ। ਇੱਕ ਹੁਣੇ ਖਬਰ ਆਈ ਹੈ ਬਈ ਇੱਕ ਮੁੰਡਾ ਸੀਗਾ, ਉਹ ਵਿਚਾਰਾ ਕਿਤੇ ਚੋਰੀ ਦੇ ਦੋਸ਼ ਵਿੱਚ ਫੜ ਲਿਆ। ਮੰਨ ਲਓ ਵੀ ਉਹਨੇ ਚਲੋ ਅਸਲ ਵਿੱਚ ਵੀ ਜੇ ਚੋਰੀ ਕੀਤੀ ਹੈ, ਔਰ ਉਹ ਉੱਥੇ ਖੜ ਕੇ ਕਹਿ ਰਿਹਾ भैया मैं मुसलमान हूं, मैं झूठ नहीं बोलता, ईमान की कसम, मैंने चाहे मैनू मार दो, मैं चोरी नहीं की। बिहार के समस्तीपुर जिले च कल्याणपुर के फुलहारा पिंड की यह गल है। हुण उहनूं मारदे आ जां छड्डदे आ, यह गल बाद दी आ, पर मुसलमान आ तो चक दिओ फट्टे। ये भाव क्यों बनिया इस मुल्क च कि मुसलमान आ तो गलती है। मैं एक फिल्म देख रहा सीगा हालीवुड ਦੀ ਪਰਸੋਂ ਚੌਥੇ, ਉਹਦੇ ਵਿੱਚ ਇਸ ਗੱਲ ਤੇ ਉਹ ਫਿਲਮ ਬਣੀ ਹੋਈ ਸੀ ਕਿ ਕਾਲੇ ਰੰਗ ਦਾ ਨੀਗਰੋ ਜਿਹੜਾ ਹੈ ਉਹ ਇਸ ਸਵਾਲ ਨੂੰ ਖੜਾ ਕਰ ਰਿਹਾ ਫਿਲਮ 'ਚ ਕਿ ਤੁਹਾਡੇ ਇਸ ਮੁਲਕ 'ਚ ਕਾਲਾ ਹੋਣਾ, ਨੀਗਰੋ ਹੋਣਾ ਆਪਣੇ ਆਪ 'ਚ ਹੀ ਜੁਰਮ ਆ ਤੇ ਜੋ ਵੀ ਕੁਝ ਕਹਿ ਦੇਣ ਠੀਕ ਆ। ਤੇ ਉਹਦਾ ਇੱਕ ਜਿਹੜਾ ਸਾਥੀ ਜਾਂ ਉਹਦਾ ਵਾਕਫ ਜਾਂ ਉਹਦਾ ਦੋਸਤ ਵਕੀਲ ਆ ਭਾਵੇਂ ਉਹ ਕਹਿੰਦਾ ਮੈਂ ਤੇਰਾ ਕੇਸ ਕਿਹੜੇ ਹਿਸਾਬ ਨਾਲ ਲੜਾਂ, ਜਿਹੜੀ ਜੱਜਾਂ ਦੀ ਜਿਊਰੀ ਆ ਉਹ ਸਾਰੇ ਵਾਈਟ ਗੋਰੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਤੇਰੀ ਕੋਈ ਗੱਲ ਨਹੀਂ ਸੁਣਨੀ ਤੇ ਮੈਂ ਕੇਸ ਹਾਰ ਜਾਣਾ। ਪਰ ਉਹ ਕੇਸ ਲੜਦਾ ਵੀ ਆ, ਅਖੀਰ ਉਹ ਜਿੱਤਦਾ ਵੀ ਆ ਤੇ ਉਹ ਗੱਲ ਨੂੰ ਸਥਾਪਿਤ ਕਰਦਾ ਕਿ ਹਰ ਕਾਲਾ ਜਾਂ ਹਰ ਨੀਗਰੋ ਗਲਤ ਨਹੀਂ ਹੁੰਦਾ, ਦੋਸ਼ ਲਾਏ ਜਾ ਸਕਦੇ ਆ, ਪਰ ਦੋਸ਼ੀ ਹੋਣਾ ਜਾਂ ਨਾ ਹੋਣਾ ਇੱਕ ਵੱਖਰਾ ਵਿਸ਼ਾ। ਭਾਰਤ ਵਿੱਚ ਇਹ ਚੀਜ਼ ਇਉਂ ਆ, ਇਸ ਮੌਕੇ ਮੁਸਲਮਾਨ ਨਿਸ਼ਾਨੇ ਤੇ ਆ ਤੇ ਨਾਲ ਨਾਲ ਥੋੜਾ ਥੋੜਾ ਹਜੇ ਸਿੱਖਾਂ ਵੱਲ ਆ ਰਿਹਾ, ਪਰ ਵਾਰੀ ਸਿੱਖਾਂ ਦੀ ਵੀ ਆਊ ਕਿ ਜਿਹੜੇ ਸਿੱਖ ਇਸ ਮੌਕੇ ਭਾਰਤ ਮਾਤਾ ਕੀ ਜੈ ਕਹਿ ਕੇ ਬੀਜੇਪੀ ਨੂੰ ਮਜ਼ਬੂਤ ਕਰੋ, ਕਾਂਗਰਸ ਨੂੰ ਮਜ਼ਬੂਤ ਕਰੋ, ਇੰਡੀਅਨ ਸਿਸਟਮ ਦੀ ਸੇਵਾ ਕਰੋ, ਆਪਦੇ ਦੁਸ਼ਮਣ ਨੂੰ ਮਜ਼ਬੂਤ ਕਰ ਰਹੇ ਆ। ਉਹ ਭਾਰਤੀ ਨਿਜ਼ਾਮ ਜਿਹੜਾ ਸਿੱਖਾਂ ਨੂੰ ਹਿੰਦੂ ਲਿਖੀ ਫਿਰਦਾ, ਉਹ ਭਾਰਤੀ ਨਿਜ਼ਾਮ, ਉਹ ਸੰਵਿਧਾਨ, ਉਹ ਤਿਰੰਗਾ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਦਾ ਦੋਸ਼ੀ ਹੈ, ਜਿਹੜਾ ਤਿਰੰਗਾ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਦੇ ਉੱਤੇ ਲੱਗਿਆ ਸੀ ਜਦੋਂ ਟੈਂਕ ਗੋਲੇ ਭਰਾ ਰਹੇ ਸੀ, ਉਹ ਸੰਵਿਧਾਨ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਦੀ ਗਰੰਟੀ ਦਿੰਦਾ ਕਰ ਲੋ ਕੁਝ ਨਹੀਂ ਹੋਊਗਾ, ਉਹਦੀ ਰਾਖੀ ਕਰਨਾ, ਉਹਦੀ ਹਮਾਇਤ ਕਰਨਾ। ਇੱਕ ਪਾਸੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੇ ਕੌਮ ਨੂੰ ਜਗਾਇਆ ਕਿ ਟੋਪੀ ਆਜ਼ਾਦ ਹੋ ਚੁੱਕੀ ਆ, ਹੁਣ ਪੱਗ ਨੂੰ ਆਜ਼ਾਦ ਕਰਾਉਣਾ ਚਾਹੀਦਾ, ਜਿਨ੍ਹਾਂ ਨੇ ਕਿਹਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਜਿਸ ਟਕਸਾਲ ਨੇ ਹਜ਼ਾਰਾਂ ਸਿੰਘ ਸੂਰਮਿਆਂ ਨੂੰ ਕੌਮ ਦੀ ਆਜ਼ਾਦੀ ਲਈ, ਧਰਮ ਹੇਤ ਸੀਸ ਵਾਰਨ ਲਈ ਸਿਰੇ ਚਾੜਿਆ,
ਜਿਹਦਾ ਇਤਿਹਾਸ ਆਪਣੇ ਆਪ 'ਚ ਖਾਲਿਸਤਾਨ ਦਾ ਇਤਿਹਾਸ ਆ। ਜੇ ਖਾਲਿਸਤਾਨ ਦਾ ਇਤਿਹਾਸ ਲਿਖੀਏ ਤਾਂ ਟਕਸਾਲ ਦਾ ਇਤਿਹਾਸ ਸਭ ਤੋਂ ਵੱਧ ਥਾਂ ਘੇਰ ਲੂ ਉਹਦੇ 'ਚ। ਪਰ ਅੱਜ ਉਸੇ ਨਿਜ਼ਾਮ ਨੂੰ, ਉਸੇ ਨਿਜ਼ਾਮ ਦੇ ਪੁਰਜਿਆਂ ਨੂੰ, ਸਿੱਖੀ ਦੀਆਂ ਜੜ੍ਹਾਂ ਵੱਢ ਸਕਣ ਦੇ ਸਮਰੱਥ ਹੋਣ ਵਾਲਿਆਂ ਨੂੰ ਕੌਣ ਮਜ਼ਬੂਤ ਕਰ ਰਿਹਾ? ਬਾਬਾ ਧੁੰਮਾ ਜੀ ਵਧਾਈਆਂ ਦਿੰਦੇ ਫਿਰਦੇ ਐ ਕਿ ਜੀ ਫਲਾਨਾ ਜਿੱਤ ਗਿਆ, ਬੀਜੇਪੀ ਵਾਲਾ ਫਲਾਨਾ ਐ ਹੋ ਗਿਆ। ਮੈਂ ਕਿਹਾ ਬਈ ਡਟੇ ਰਹੋ ਬਾਬਾ ਜੀ, ਚੱਕੀ ਚੱਲੋ ਫੱਟੇ। ਜਿੰਨਾ ਟਾਈਮ ਸਿੱਖੀ ਦਾ ਹਿੰਦੂਕਰਨ ਨਹੀਂ ਹੋ ਜਾਂਦਾ, ਗੁਰਦੁਆਰਿਆਂ ਦਾ ਮੰਦਰੀਕਰਨ ਨਹੀਂ ਹੋ ਜਾਂਦਾ, ਜਿੰਨਾ ਟਾਈਮ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਨਹੀਂ ਗਰਦਾਨ ਦਿੱਤਾ ਜਾਂਦਾ, ਉਹਨਾਂ ਟਾਈਮ ਹਟਿਓ ਨਾ ਬੀਜੇਪੀ ਦੇ ਸੋਹਲੇ ਗਾਉਣ। ਜਿਹੜੀ ਟਕਸਾਲ ਦੀ ਸਿਫਾਰਿਸ਼ ਤੇ ਕਹਿੰਦੇ ਟਿਕਟਾਂ ਹਾਸਲ ਕਰਨ ਵਾਲੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਬਾਬਾ ਜੀ ਉਹ ਤਾਂ ਸਾਰੇ ਭਾਰਤ ਵਿੱਚ ਤੁਸੀਂ ਕਹੋ ਜੀ ਹਰ ਸਟੇਟ ਦੇ ਵਿੱਚ ਮੈਂ ਇੱਕ ਬੰਦਾ ਖੜਾ ਕਰਨਾ, ਭਾਰਤੀ ਸਟੇਟ ਉਹਨਾਂ ਨੂੰ ਜਿਤਾ ਦੂਗੀ। ਕਿਉਂ ਜਿਤਾ ਦੂਗੀ? ਇੰਨੇ MP ਜਿਤਾਉਣ ਦਾ ਮਤਲਬ ਸਿੱਖਾਂ ਦੇ ਅੰਦਰ 1984 ਤੋਂ ਬਾਅਦ ਜੋ ਖਾਲਿਸਤਾਨ ਦਾ ਝੰਡਾ ਬੁਲੰਦ ਹੋਇਆ, ਉਹਨੂੰ ਖਤਮ ਕਰਕੇ ਭਾਰਤ ਮਾਤਾ ਕੀ ਜੈ ਕਹਾਉਣੀ ਹੈ। ਸਿੱਖਾਂ ਦੇ ਅੰਦਰ ਜਿਹੜੀ ਦੂਰੀ, ਜਿਹੜਾ ਵਿਗਾੜ, ਜਿਹੜੀ ਨਫ਼ਰਤ, ਜੋ ਭਾਰਤੀ ਸਟੇਟ ਦੇ ਨਾਲ ਰਿਸ਼ਤਾ ਖਤਮ ਹੋਇਆ, ਉਹਨੂੰ ਮੁੜ ਨੇੜਿਓਂ ਲਾਉਣਾ, ਤੇ ਇਹ ਕੰਮ ਲਈ ਟਕਸਾਲ ਨੂੰ ਮੋਢੇ ਵਾਂਗੂ ਵਰਤਿਆ ਜਾ ਰਿਹਾ। ਇੱਕ ਪਾਸੇ ਬਾਬਾ ਜਰਨੈਲ ਸਿੰਘ ਆ, ਜਿਨ੍ਹਾਂ ਦੀ ਸ਼ਹਾਦਤ ਨੇ ਹਿੰਦੁਸਤਾਨ ਅਤੇ ਖਾਲਿਸਤਾਨ ਦੇ ਵਿਚਾਲੇ, ਹਿੰਦੂ ਅਤੇ ਸਿੱਖ ਦੇ ਵਿਚਾਲੇ ਰਿਸ਼ਤੇ ਨਵੇਂ ਸਿਰੋਂ ਪਰਿਭਾਸ਼ਿਤ ਕੀਤੇ। ਤੇ ਉਹਨਾਂ ਦੇ ਥਾਂ ਤੇ ਬੈਠੇ ਬਾਬਾ ਧੁੰਮਾ ਜੀ, ਉਹ ਕਹਿੰਦੇ ਆ ਜੀ ਬੀਜੇਪੀ ਬੜੀ ਘੈਂਟ ਆ। ਮੰਨ ਲਿਆ ਕਾਂਗਰਸ ਗੰਦੀ ਆ, ਪਰ ਬੀਜੇਪੀ ਇੰਨੀ ਗੱਲ ਨਾਲ ਕਿਵੇਂ ਚੰਗੀ ਹੋ ਗਈ? ਬੀਜੇਪੀ ਵੀ ਉਸੇ ਸਿਸਟਮ ਦਾ ਹਿੱਸਾ। ਬੀਜੇਪੀ ਨੇ ਵੀ ਉਹੀ ਸਾਰਾ ਕੁਝ ਕਰਨਾ ਕਰਾਉਣਾ ਜਿਹੜਾ ਸਿੱਖਾਂ ਨਾਲ, ਜਿਹੜਾ ਮੁਸਲਮਾਨਾਂ ਨਾਲ ਹੋ ਰਿਹਾ ਹੈ। ਤੋਂ ਅੱਜ ਬੜੀਆਂ ਖਬਰਾਂ ਆ ਰਹੀਆਂ ਨੇ, ਬਾਬੇ ਧੁੰਮੇ ਦੇ ਬੰਦੇ ਅੱਜ ਸਰਦਾਰ ਭਗਵੰਤ ਮਾਨ ਨੂੰ ਵੀ ਮਿਲ ਕੇ ਆਏ ਨੇ। ਤੁਸੀਂ ਜੀ 9ਵੇਂ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਆ, 350 ਸਾਲਾ, ਹਜੂਰ ਸਾਹਿਬ ਉੱਥੇ ਪਹੁੰਚੋ। ਤੇ ਐਵੇਂ ਹੀ ਅਮਿਤ ਸ਼ਾਹ ਨੂੰ ਵੀ ਮਿਲ ਕੇ ਆਏ ਨੇ ਬਾਬਾ ਜੀ ਦੇ ਬੰਦੇ। ਹੁਣ ਬਾਬਾ ਜੀ ਇਹ ਤਾਂ ਵੱਡੀਆਂ ਗੱਲਾਂ ਹੋ ਗਈਆਂ। ਜਿਹੜੀ ਇੰਡੀਅਨ ਸਟੇਟ ਦੇ ਅਹੁਦੇਦਾਰ, ਜਿਹੜੇ ਮੰਤਰੀ ਸੰਤਰੀ ਸਿੱਖੀ ਦਾ, ਸਿੱਖਾਂ ਦਾ ਨੁਕਸਾਨ ਕਰਨ ਕਰਾਉਣ ਦਾ ਨਾ ਤਾਂ ਏਜੰਡਾ ਪਹਿਲਾਂ ਤਿਆਗਿਆ ਸੀ, ਨਾ ਅੱਜ ਤਿਆਗਿਆ, ਨਾ ਗਾਂ ਤਿਆਗਣ, ਉਹਦੇ ਨਾਲ ਜੱਫੀਆਂ ਪਾ ਕੇ ਕੌਮ ਨੂੰ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ, ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਕਿ ਗਾਂ ਐ ਹੋਊਗਾ ਜੀ। ਫਿਰ ਇਹਦੇ ਨਾਲ ਅਸੀਂ ਗਰੰਟੀ ਦਿੰਨੇ ਆ ਕਿ ਇਹ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਪ੍ਰੋਜੈਕਟ ਆ। ਬਾਬਾ ਜੀ ਦੇ ਸਾਥੀਆਂ ਨੂੰ, ਟਕਸਾਲ ਦੇ ਪਿਆਰੇ ਸਿੰਘਾਂ ਨੂੰ ਖੁੱਲ੍ਹਾ ਸਾਡੇ ਬਾਰੇ ਜੋ ਕਹਿਣਾ ਕਹੋ, ਪਰ ਇਤਿਹਾਸ ਵਿੱਚ ਦਰਜ ਇਹੀ ਹੋਊਗਾ ਕਿ ਜਿਵੇਂ ਕਿਸੇ ਘਰ ਦੇ ਬਾਹਰ ਕੁੱਤਾ ਬੈਠਾ ਹੁੰਦਾ, ਉਹ ਆਪਦਾ ਫਰਜ਼ ਨਿਭਾਉਂਦਾ ਕਿ ਚੋਰ ਆ ਗਏ, ਜਿਵੇਂ ਚੌਂਕੀਦਾਰ ਆਪਦਾ ਫਰਜ਼ ਨਿਭਾਉਂਦਾ, ਜਿਵੇਂ ਭਾਈ ਬਲਾਕਾ ਸਿੰਘ ਨੇ ਆਪਦਾ ਫਰਜ਼ ਨਿਭਾਇਆ। ਅਸੀਂ ਸਦਾ ਇਹੀ ਹੋਕਾ ਦੇਵਾਂਗੇ ਕਿ ਭਾਰਤੀ ਸਟੇਟ, ਬੀਜੇਪੀ, ਕਾਂਗਰਸ ਜਾਂ ਸਾਰਾ ਸਿਸਟਮ ਇਹ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਨੇ। ਭਾਈ ਇਹਨਾਂ ਤੋਂ ਸਾਵਧਾਨ ਰਹੋ, ਇਹਨਾਂ ਤੋਂ ਬਚ ਕੇ ਰਹੋ। ਤੇ ਜਿਹਨੇ ਇਹਨਾਂ ਨਾਲ ਜੱਫੀਆਂ ਪਾਉਣੀਆਂ, ਜਿਹਨੇ ਸਿੱਖਾਂ ਨੂੰ ਗੁੰਮਰਾਹ ਕਰਨਾ, ਸਿੱਖਾਂ ਨੂੰ ਮਰਵਾਉਣਾ, ਉਹਦਾ ਇਤਿਹਾਸ ਵਿੱਚ ਜ਼ਿਕਰ ਕਿਵੇਂ ਆਉਣਾ ਉਹ ਆਪ ਦੇਖ ਲਵੇ। ਸਾਨੂੰ ਸਾਡਾ ਪਤਾ ਕਿ ਸਾਡੇ ਬਾਰੇ ਇਹ ਲਿਖਿਆ ਜਾਊ ਕਿ ਚਾਹੇ ਕਿਸੇ ਨੇ ਇਹਨਾਂ ਦੀ ਸੁਣੀ, ਚਾਹੇ ਨਹੀਂ ਸੁਣੀ, ਚਾਹੇ ਇਹਨਾਂ ਦਾ ਕੋਈ ਅਸਰ ਪਿਆ, ਚਾਹੇ ਨਹੀਂ, ਪਰ ਸੱਚ ਬੋਲਦੇ ਰਹੇ। ਅਖੀਰ ਉੱਥੇ ਅਮਰਾਂ ਦੇ ਨਿਬੇੜੇ ਹੋਣੇ ਆ। ਜਿਹੜੇ ਜਿਹੜੇ ਲੋਕ ਸਿੱਖੀ ਦੇ ਦੁਸ਼ਮਣਾਂ ਨਾਲ ਜੱਫੀਆਂ ਪਾ ਕੇ ਕੌਮ ਨੂੰ ਧੋਖਾ ਦਿੰਦੇ ਰਹੇ ਨੇ, ਉਹਨਾਂ ਦਾ ਹਾਲ ਪਹਿਲਾਂ ਵੀ ਮਾੜਾ ਰਿਹਾ ਤੇ ਗਾਂ ਵੀ ਮਾੜਾ ਹੋਣਾ। ਇਹ ਨਿਜ਼ਾਮ ਜਿਹੜਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪੋਤੇ ਨੂੰ ਕਹਿ ਰਿਹਾ, ਅੱਜ ਬੜਾ ਰੌਲਾ ਪਿਆ ਹੋਇਆ ਇਸ ਮੁਲਕ 'ਚ, ਉਹਨੂੰ ਕਹਿੰਦੇ ਆਪਦੀ ਨਾਗਰਿਕਤਾ ਸਾਬਤ ਕਰ। ਸਿੱਖਾਂ ਦੀ ਜਾਂ ਮੁਸਲਮਾਨਾਂ ਦੀ ਤਾਂ ਗੱਲ ਬੜੀ ਦੂਰ ਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹੜੇ ਇੰਡੀਅਨ
ਨੈਸ਼ਨਲ ਆਰਮੀ ਬਣਾ ਕੇ ਅੰਗਰੇਜ਼ਾਂ ਖਿਲਾਫ ਫੌਜ ਬਣਾ ਕੇ ਲੜਨ ਮਰਨ ਵਾਲੇ ਯੋਧੇ ਦੇ ਰੂਪ ਚ ਇਤਿਹਾਸਕ ਪਾਤਰ ਦੇ ਤੌਰ ਤੇ ਜਾਣੇ ਜਾਂਦੇ ਆ। ਉਹਦੇ ਪੜਪੋਤੇ ਨੂੰ ਨੋਟਿਸ ਆਇਆ ਚੋਣ ਕਮਿਸ਼ਨ ਦਾ, ਕਹਿੰਦੇ ਸਾਬਤ ਕਰ ਤੂੰ ਭਾਰਤ ਦਾ ਨਾਗਰਿਕ ਆ, ਤੇ ਦੇਖੀ ਚੱਲੋ ਬਾਕੀਆਂ ਦਾ ਕੀ ਬਣਦਾ। ਸੋ ਇਸ ਮੁਲਕ ਦੇ ਵਿੱਚ ਇੱਕ ਜਵਾਕ ਹੈ, ਉਹ ਬਾਬਾਵਾਦ ਬਣਿਆ ਹੋਇਆ। ਉਸ ਨਿਆਣੇ ਨੂੰ ਤਾਂ ਅਵਾਰਡ ਦਿੱਤੇ ਜਾ ਰਹੇ ਆ ਕਿ ਤੂੰ ਲੋਕਾਂ ਨੂੰ ਚੰਗਾ ਉੱਲੂ ਬਣਾ ਰਿਹਾ, ਤੇ ਇੱਕ ਬੱਚੇ ਨੇ ਸਵਾਲ ਪੁੱਛ ਲਏ ਗਰੀਬੀ ਬਾਰੇ, ਅਨਪੜ੍ਹਤਾ ਬਾਰੇ, ਬੇਰੁਜ਼ਗਾਰੀ ਬਾਰੇ, ਰੁਜ਼ਗਾਰ ਬਾਰੇ, ਉਹਦੇ ਉੱਤੇ ਮੁਕੱਦਮਾ ਦਰਜ ਹੈ। ਕਮਾਲ ਦੀ ਗੱਲ ਆ, ਜਿਹੜਾ ਬੱਚਾ ਜਾਗਰਤ ਹੈ ਤੇ ਲੋਕਾਂ ਨੂੰ ਵੀ ਜਗਾਉਂਦਾ, ਉਹ ਤੇ ਮੁਕੱਦਮਾ ਦਰਜ ਹੈ, ਤੇ ਜਿਹੜਾ ਬੱਚਾ ਲੋਕਾਂ ਨੂੰ ਕਰਾਹੇ ਪਾ ਰਿਹਾ, ਧਰਮ ਦੇ ਨਾਂ ਤੇ ਉੱਲੂ ਬਣਾ ਰਿਹਾ, ਉਹਨੂੰ ਕੀ ਪਤਾ ਧਰਮ ਕੀ ਹੈ ਤੇ ਕਾਹਦੇ ਨਾਲ ਖਾਈਦਾ, ਉਹਨੂੰ ਕਹਿੰਦੇ ਜੀ ਅਵਾਰਡ ਦੇਣਾ। ਸੋ ਇਸ ਮੁਲਕ ਦੇ ਵਿੱਚ ਸਰਕਾਰਾਂ ਤੋਂ, ਸਰਕਾਰੀ ਜਮੂਰਿਆਂ ਤੋਂ ਸਾਵਧਾਨ ਰਹੋ। ਐਵੇਂ ਨਾ ਸਮਝੋ ਕਿ ਫਲਾਨੀ ਪਾਰਟੀ ਆ ਤੇ ਧਮਕਾਨੀ ਇਹ ਹੈ। ਇਹ ਸਾਰਿਆਂ ਦੀਆਂ ਜੜ੍ਹਾਂ ਭਾਰਤੀ ਹਕੂਮਤ, ਭਾਰਤੀ ਨਿਜ਼ਾਮ ਚ ਨੇ। ਆ ਜਿਹੜੀ ਸਾਡੇ ਆਮ ਆਦਮੀ ਪਾਰਟੀ ਅੱਜ ਉਹਨਾਂ ਦਾ ਵੀ ਆ ਗਿਆ, ਅਖੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਉੱਤੇ ਆਧਾਰਿਤ 40 ਸ਼ੋਅ ਪੰਜਾਬ ਚ ਕਰਨੇ ਆ। ਕੈਬਨਿਟ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਹੁਣ ਜਿਹੜੇ ਲੋਕ ਕਹਿੰਦੇ ਆ ਜੀ ਇਹ ਤਾਂ ਧਰਮ ਨਿਰਪੱਖ ਨੇ, ਇਹਨਾਂ ਦੀ ਤਾਂ ਵਿਚਾਰਧਾਰਾ ਕੋਈ ਨਹੀਂ, ਇਹ ਸ਼੍ਰੀ ਰਾਮ ਜੀ ਦੇ ਸ਼ੋਅ ਕਰਨੇ, ਤੇ ਜਦੋਂ ਸਿੱਖ ਕੌਮ ਕਹਿੰਦੀ ਰਹੀ ਹੈ ਕਿ ਤੁਸੀਂ ਸਾਡੇ ਧਰਮ ਦੇ ਮਾਮਲੇ 'ਚ ਦਖਲ ਨਾ ਦੇਵੋ, ਅਸੀਂ ਆਪਦੇ ਹਿਸਾਬ ਨਾਲ ਜਿਵੇਂ ਮਨਾਉਣੇ ਹੋਣਗੇ ਦਿਨ ਮਨਾ ਲਾਂਗੇ, ਉਦੋਂ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਤਾਂ ਕਰਦੀ ਸੀ ਦਖਲ ਅੰਦਾਜ਼ੀ ਸਿੱਖ ਸ਼ਤਾਬਦੀਆਂ ਮੌਕੇ ਜਾਂ ਗੁਰਪੁਰਬਾਂ ਮੌਕੇ, ਕਿਉਂਕਿ ਸ਼੍ਰੀ ਰਾਮ ਦੇ ਪ੍ਰੋਗਰਾਮ ਕਰਨੇ ਸੀ, ਤੇ ਅੱਜ ਉਹਨਾਂ ਨੇ ਉਹ ਐਲਾਨ ਕਰਤਾ। ਸੋ ਇਸ ਮੁਲਕ ਦੇ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਤੇ ਬਾਕੀ ਸਾਰੀਆਂ ਕੌਮਾਂ, ਧਰਮਾਂ, ਪਛਾਣਾਂ, ਬੋਲੀਆਂ, ਸਿਵਲਾਈਜੇਸ਼ਨ ਦਾ ਭੋਗ ਪਾਉਣਾ ਉਹਨਾਂ ਦਾ ਏਜੰਡਾ ਹੈ। ਇਹਦੇ ਲਈ ਸਿੱਖ ਕੌਮ ਨੂੰ, ਪੰਜਾਬ ਨੂੰ ਬੜਾ ਤਰੀਕੇ ਨਾਲ ਅਗਲੇ ਡੀਲ ਕਰ ਰਹੇ ਨੇ। ਖਾਸ ਤੌਰ ਦੇ ਉੱਤੇ ਉਹ ਧਿਰਾਂ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਬੀਤੇ ਦੌਰ ਵਿੱਚ ਸਿੱਖੀ ਦੀ ਸ਼ਾਨ ਬਣੇ, ਸਿੱਖੀ ਅਪਣਾਈ, ਜਿਨ੍ਹਾਂ ਨੂੰ ਦਲਿਤ ਕਹਿ ਕੇ ਅੱਜ ਲੋਕ ਯਾਦ ਕਰਦੇ ਆ, ਅੰਗਰੇਜ਼ੀ ਵਾਲੇ ਸ਼ਡਿਊਲਡ ਕਾਸਟ ਕਹਿੰਦੇ ਆ, ਜਿਹੜੇ ਭਾਰਤ ਦੇ ਮੂਲ ਵਾਸੀ ਆਦਿਵਾਸੀ ਲੋਕ ਨੇ, ਉਹਨਾਂ ਵਿੱਚੋਂ ਕੁਝ ਜਮੂਰੇ ਲੱਭ ਕੇ ਸਿੱਖਾਂ ਨੂੰ ਤੇ ਸਿੱਖੀ ਨੂੰ ਘੇਰਿਆ ਜਾ ਰਿਹਾ। ਅਸਲੀ ਨਿਸ਼ਾਨਾ ਕੀ ਆ ਕਿ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਕਿ ਸਿੱਖ ਕੌਮ ਉਹਨਾਂ ਬਰਾਦਰੀਆਂ ਨਾਲ ਲੜ ਭਿੜ ਪਵੇ ਜਿਹੜੀਆਂ ਬਰਾਦਰੀਆਂ ਬੀਤੇ ਇਤਿਹਾਸ ਵਿੱਚ ਗੁਰੂ ਘਰ ਨਾਲ ਜੁੜ ਕੇ ਵੱਡੇ ਮਰਾਤਬੇ ਹਾਸਲ ਕਰਦੀਆਂ ਰਹੀਆਂ ਨੇ। ਗੱਲ ਨੂੰ ਸੌਖਾ ਕਰਦੇ ਆ, ਬ੍ਰਾਹਮਣਵਾਦ ਭਾਰਤ ਵਿੱਚ ਬਾਹਰੋਂ ਆਇਆ ਤੇ ਇੱਥੋਂ ਦੇ ਮੂਲ ਵਾਸੀਆਂ ਨੂੰ ਸ਼ੂਦਰ, ਦਲਿਤ, ਨੀਚ, ਢੇੜ, ਮਾੜੇ ਲਫ਼ਜ਼ ਕਹੇ। ਸਦੀਆਂ ਤੱਕ ਇਹ ਲੋਕ ਜੁੱਤੀਆਂ ਖਾਂਦੇ ਰਹੇ ਬ੍ਰਾਹਮਣਵਾਦ ਦੀਆਂ। ਬੜੇ ਰਹਿਬਰ, ਬੜੇ ਪੈਗੰਬਰ ਆਏ, ਪਰ ਜੋ ਗੁਰੂ ਨਾਨਕ ਪਾਤਸ਼ਾਹ ਨੇ, ਜੋ ਸਿੱਖੀ ਨੇ ਇਹਨਾਂ ਲਈ ਕੀਤਾ, ਉਸ ਮੌਕੇ ਬ੍ਰਾਹਮਣਵਾਦ ਨੇ ਕਿਹਾ ਵੀ, ਪਰ ਪਾਤਸ਼ਾਹ ਦਾ ਹੁਕਮ ਸੀ ਕਿ ਮੈਂ ਇਹਨਾਂ ਨਾਲ ਆ, ਨਾਨਕ ਤਿੰਨ ਕੇ ਸੰਗ ਸਾਥ, ਮੈਂ ਵੱਡਿਆਂ ਤੋਂ ਕੀ ਲੈਣਾ, ਮੈਂ ਤਾਂ ਇਹਨਾਂ ਨਾਲ। ਦਸਮ ਪਾਤਸ਼ਾਹ ਨੇ ਤਾਂ ਸਿਰੇ ਹੀ ਲਾਤੀ ਕਿ ਜਿਨ ਕੀ ਜਾਤ ਵਰਨ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਓ, ਮੈਂ ਤੈਨੂੰ ਸਰਦਾਰ ਬਣਾਉ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਸਜੇ ਆ, ਉਹ ਲੋਕ ਸੀ ਜਿਹੜੇ ਬ੍ਰਾਹਮਣਵਾਦ ਤੋਂ ਦੁਖੀ ਸੀ, ਬ੍ਰਾਹਮਣਵਾਦ ਦੇ ਸਤਾਏ ਹੋਏ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਇਸਲਾਮ ਧਾਰਨ ਕਰਕੇ ਮੁਸਲਮਾਨ ਬਣੇ। ਮੁਸਲਮਾਨ ਜਾਂ ਇਸਲਾਮ ਜਦੋਂ ਭਾਰਤ ਵਿੱਚ ਪ੍ਰਫੁੱਲਤ ਹੋਇਆ ਨਾ, ਤਾਂ ਬਹੁਤੀ ਵੱਡੀ ਗਿਣਤੀ ਵਿੱਚ ਦਲਿਤ ਤੇ ਸ਼ੂਦਰ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਸੀ,
ਉਹਨਾਂ ਵਿੱਚੋਂ ਲੋਕ ਆਏ ਕਿ ਹਾਕਮਾਂ ਦਾ ਧਰਮ ਗ੍ਰਹਿਣ ਕਰ ਲਓ ਤੇ ਬ੍ਰਾਹਮਣਵਾਦ ਦੇ ਜ਼ੁਲਮਾਂ ਤੋਂ ਬਚੇ ਰਵਾਂਗੇ। ਅੱਜ ਜਿਹੜਾ ਮੁਸਲਮਾਨਾਂ ਦੇ ਉੱਤੇ ਬ੍ਰਾਹਮਣਵਾਦ ਦਾ ਹਮਲਾ, ਉਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਬ੍ਰਾਹਮਣਵਾਦੀਆਂ ਨੂੰ ਇਹ ਮਨ ਵਿੱਚ ਕਣਤਣ ਹੈ ਕਿ ਜਦੋਂ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨਾਂ ਦਾ ਰਾਜ ਭਾਗ ਆਇਆ ਸੀ, ਤੁਹਾਡੇ ਵੱਡੇ ਵਡੇਰੇ ਸਾਡਾ, ਜਿਵੇਂ ਇੱਕ ਹੁੰਦਾ ਨਾ ਵੀ ਸ਼ੇਰ ਦੇ ਜਵਾੜੇ ਚੋਂ ਸ਼ਿਕਾਰ ਨਿਕਲ ਜਾਣਾ, ਉਵੇਂ ਇਹ ਜਿਹੜੇ ਮੁਸਲਮਾਨ ਬਣ ਗਏ ਸੀ। ਸੋ ਬਹੁਤ ਵੱਡੀ ਗਿਣਤੀ ਵਿੱਚ ਦਲਿਤਾਂ ਵਿੱਚੋਂ ਜਿਹੜੇ ਮੁਸਲਮਾਨ ਸਜੇ, ਉਹਨਾਂ ਦਾ ਬਦਲਾ ਅੱਜ ਲਿਆ ਜਾ ਰਿਹਾ, ਜਿਹੜਾ ਸਾਰੇ ਭਾਰਤ ਵਿੱਚ ਮੁਸਲਮਾਨਾਂ ਦੇ ਛਿੱਤਰ ਖੜਕਦਾ। ਇਹ ਭਾਰਤੀ ਮੁਸਲਮਾਨ ਜੇ ਤਾਂ ਸ਼ੁੱਧ ਇਸਲਾਮ ਨੂੰ ਅਪਣਾਏ ਹੁੰਦੇ ਤਾਂ ਹੋਰ ਗੱਲ ਸੀ, ਪਰ ਇਹਨਾਂ ਨੇ ਵਿੱਚ ਵਿਚਾਲਾ ਜਿਹਾ ਰੱਖਿਆ। ਤੋਂ ਭਾਰਤੀ ਖਿੱਤੇ ਵਿੱਚ ਮੁਸਲਮਾਨਾਂ ਨੇ ਇਸਲਾਮ ਦਾ ਜਿਹੜਾ ਮਿਲਗੋਭਾ ਜਿਹਾ ਕੀਤਾ, ਉਹਦੇ ਚੋਂ ਸੂਫੀਵਾਦ ਨਿਕਲ ਆਇਆ, ਜਿਹਦੀਆਂ ਸਿਫਤਾਂ ਵੀ ਬੜੀਆਂ ਕਰਦੇ ਹੋਣਗੇ ਲੋਕ। ਪਰ ਜਿਹੜਾ ਉਹ ਸ਼ਾਇਰ ਕਹਿੰਦਾ ਹੈ ਕਿ ਦੀਨੇ ਹਜਾਜੀ का बेबाक बेड़ा, ना गेहूं में अटका ना सेहू में ठहरा, पार किए जिसने थे सातों समुंदर, वो डूबा आकर गंगा के दहाने में आखर। ਉਹ ਇਸਲਾਮ ਭਾਰਤ ਵਿੱਚ ਆ ਕੇ ਇੱਥੋਂ ਦੇ ਹੋਰ ਕੂੜ ਕਵਾੜ ਦੇ ਨਾਲ ਗੰਧਲਾ ਹੋ ਗਿਆ, ਗੰਗਾ ਜਮਨਾ ਨੇ ਉਹਨੂੰ ਖਰਾਬ ਕਰਤਾ, ਇਹ ਗੱਲ ਕਹੀ ਜਾਂਦੀ। ਖੈਰ, ਸਾਡਾ ਵਿਸ਼ਾ ਹੈਗਾ ਉਹ ਦਲਿਤ ਜਿਹੜੇ ਸਿੱਖ ਸੱਜ ਗਏ, ਜਾਂ ਜਿਹੜੇ ਸਿੱਖ ਸੱਜ ਸਕਦੇ ਸੀ ਪਰ ਸੱਜ ਨਹੀਂ ਸਕੇ। ਖਾਸ ਤੌਰ ਦੇ ਉੱਤੇ ਹਰਿਆਣਾ, ਦਿੱਲੀ, ਯੂਪੀ ਦਾ ਇਲਾਕਾ ਤੇ ਪੰਜਾਬ ਤੇ ਪੱਛਮੀ ਪੰਜਾਬ ਦਾ ਇਲਾਕਾ, ਇਹ ਸਾਰੇ ਖਿੱਤੇ ਵਿੱਚ ਸਿੱਖ ਹੋਮਲੈਂਡ ਸਿੱਖੀ ਦਾ ਪ੍ਰਭਾਵ ਰਿਹਾ ਤੇ ਇੱਥੇ ਜਾਤ ਪਾਤ ਦਾ ਅਸਰ ਬਾਕੀ ਖਿੱਤੇ ਨਾਲੋਂ ਘੱਟ ਰਿਹਾ ਗੁਰੂ ਸਾਹਿਬਾਨ ਦੀ ਸਿੱਖੀ ਕਰਕੇ। ਇਸ ਇਲਾਕੇ ਵਿੱਚ ਬਹੁਤ ਸਾਰੇ ਤਾਂ ਸਿੱਧੇ ਸਿੱਖ ਸੱਜ ਗਏ, ਪਰ ਬਹੁਤ ਸਾਰੇ ਸਿੱਖ ਨਾ ਸਜੇ। ਜਿਹੜੇ ਇਹ ਲੋਕ ਸਿੱਖ ਸੱਜਣ ਤੋਂ ਰਹਿ ਗਏ, ਇਹਨਾਂ ਨੇ ਹਮੇਸ਼ਾ ਹੀ ਗੁਰੂ ਘਰ ਦੇ ਨਾਲ ਪ੍ਰੀਤੀ ਜ਼ਰੂਰ ਰੱਖੀ ਹੈ, ਪਰ ਭਾਰਤੀ ਸਟੇਟ ਦਾ ਇਹ ਏਜੰਡਾ ਕਿ ਦਲਿਤਾਂ ਦੇ ਵਿੱਚੋਂ ਕੁਝ ਇਹੋ ਜਿਹੇ ਬੰਦੇ ਲੱਭੋ ਜਿਨ੍ਹਾਂ ਨਾਲ ਸਿੱਖੀ ਦਾ ਤੇ ਦਲਿਤਾਂ ਦਾ ਪੇਚਾ ਪੈ ਜਾਵੇ। ਜਦੋਂ ਭੰਡਾਰੇ ਵਾਲੇ ਦਾ ਮਸਲਾ ਸੀ, ਉਦੋਂ ਵੀ ਇਹੀ ਗੱਲ ਸੀ। ਅੱਜ ਇਹ ਗੱਲ ਹੋਰ ਵੀ ਜ਼ਿਆਦਾ ਭੈੜੇ ਤਰੀਕੇ ਨਾਲ ਆ ਰਹੀ ਆ ਕਿ ਕੁਝ ਬੰਦੇ ਇਕੱਠੇ ਹੋ ਕੇ ਖੁਰਾਲਗੜ੍ਹ ਸਾਹਿਬ ਪਹੁੰਚੇ ਆ ਤੇ ਉੱਥੇ ਐਲਾਨ ਕੀਤਾ ਕਿ ਅਸੀਂ ਜੀ ਗੁਰੂ ਰਵਿਦਾਸ ਟਾਈਗਰ ਫੋਰਸ ਬਣਾ ਲਈ ਆ, ਜਿਹੜਾ ਵੀ ਬੰਦਾ ਹੁਣ ਭਗਤ ਰਵਿਦਾਸ ਜੀ ਨੂੰ ਭਗਤ ਕਹੂਗਾ ਉਹਦੇ ਤੇ ਮੁਕੱਦਮੇ ਦਰਜ ਕਰਾਵਾਂਗੇ, ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਇਹ ਜਿਹੜੀ ਗੱਲ ਆ, ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਨੂੰ ਬਹੁਤ ਵੱਡੀ ਵਿਪਤਾ ਖੜੀ ਹੋਏਗੀ। ਸੋ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਜਥੇਬੰਦੀਆਂ ਦਾ ਇਕੱਠ ਹੋਵੇ। ਸਾਡੇ ਧਰਮ ਦੇ ਫਲਸਫੇ 'ਚ ਉਹਨਾਂ ਨੂੰ ਭਗਤ ਕਿਹਾ ਗਿਆ ਤੇ ਅਸੀਂ ਭਗਤ ਕਵਾਂਗੇ, ਸ਼੍ਰੋਮਣੀ ਭਗਤ ਕਹਿੰਦੇ ਆ। ਤੇ ਜਿਹੜੇ ਇਹ ਲੋਕ ਭਾਰਤੀ ਕਾਨੂੰਨ ਦਾ, ਬ੍ਰਾਹਮਣਵਾਦ ਦਾ ਟੂਲ ਬਣ ਕੇ ਸਿੱਖਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਆ ਕਿ ਜੇ ਕਿਸੇ ਨੇ ਭਗਤ ਕਿਹਾ ਤੇ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਹਨਾਂ ਨਾਲ ਕਰੜਾ ਹੋ ਕੇ ਨਜਿੱਠਿਆ ਜਾਵੇ। ਤੁਸੀਂ ਉਹਨਾਂ ਨੂੰ ਜੋ ਕਹਿਣਾ ਕਹੋ, ਅਸੀਂ ਜੋ ਸਾਡੇ ਧਰਮ ਦੇ ਫਲਸਫੇ 'ਚ ਉਹਨਾਂ ਨੂੰ ਕਿਹਾ ਗਿਆ, ਆ ਮੇਰੇ ਕੋਲ ਪਏ ਆ ਪ੍ਰਾਤਨ ਗ੍ਰੰਥ ਜਾਂ ਹੋਰ ਸਭ ਥਾਂ ਤੇ ਉਹਨਾਂ ਨੂੰ ਭਗਤ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੋ ਰੁਤਬਾ ਭਗਤ ਜੀ ਦਾ ਹੈ, ਅਸੀਂ ਉਸੇ ਅਨੁਸਾਰ ਚੱਲਾਂਗੇ। ਪਰ ਕਈ ਥਾਵਾਂ ਦੇ ਉੱਤੇ ਆਮ ਸਿੱਖਾਂ ਨੂੰ ਵਿਪਤਾ ਆ ਸਕਦੀ ਆ। ਇਸ ਗੱਲ ਲਈ ਬ੍ਰਾਹਮਣਵਾਦ ਦੇ ਭਾਰਤੀ ਨਿਜ਼ਾਮ ਦੇ ਇਸ ਹਮਲੇ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।